ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ अस्सलाम वालेकुम ਤੇ ਸਤਿ ਸ੍ਰੀ ਅਕਾਲ। ਕਿਵੇਂ ਆ ਜੀ ਸਾਰੇ? ਵਧੀਆ। ਉਮੀਦ ਕਰਦਾ ਕਿ ਸਾਰੇ ਵੀਰ ਭਰਾ ਵਧੀਆ ਹੋਵੋਗੇ ਤੇ ਰੱਬ ਸਾਰਿਆਂ ਦੇ ਉੱਤੇ ਆਪਣੀ ਮਿਹਰ ਕਰੇ। ਹਾਜ਼ਰ ਹਾਂ ਜੀ ਇੱਕ ਨਵਾਂ ਵੀਡੀਓ ਲੈ ਕੇ, ਨਵਾਂ ਵਲੌਗ ਲੈ ਕੇ। ਜੀ ਆਇਆਂ ਨੂੰ, ਸਤ ਬਿਸਮਿਲ੍ਲਾ, ਖੁਸ਼ ਆਮਦੀਦ। ਅੱਜ ਦੀ ਜਿਹੜੀ ਸਾਡੀ ਵੀਡੀਓ ਆ ਨਾ, ਇਹਦੇ ਵਿੱਚ ਅਸੀਂ ਗੱਲ ਕਰਾਂਗੇ ਸਾਡੇ ਰਿਸ਼ਤਿਆਂ ਦੇ ਬਾਰੇ। ਜਿੱਦਾਂ ਧਰਤੀ ਦੇ ਉੱਤੋਂ ਪਾਣੀ ਮੁੱਕਦਾ ਜਾਂਦਾ ਨਾ, ਬਹੁਤ ਸਾਰੇ ਜਾਨਵਰ ਮੁੱਕ ਗਏ ਹੋਏ ਆ। ਇਦਾਂ ਹੀ ਨਾ ਬੜੇ ਅਫਸੋਸ ਦੀ ਗੱਲ ਹੈਗੀ ਆ ਵੀ ਸਾਡੇ ਰਿਸ਼ਤੇ ਵੀ ਮੁੱਕਦੇ ਜਾ ਰਹੇ ਆ, ਖਤਮ ਹੋ ਗਏ। ਕੁਝ ਮੁੱਕ ਗਏ, ਸਾਡੇ ਇਸ ਦੌਰ ਨੇ ਮੁਕਾ ਦਿੱਤੇ, ਤੇ ਕੁਝ ਅਸੀਂ ਆਪਣੇ ਹੱਥੀਂ ਜਿਹੜਾ ਨਾ ਉਹ ਖਤਮ ਕਰਤੇ, ਤੇ ਬਲਕਿ ਖਤਮ ਕਰਦੇ ਪਏ ਆ। ਅੱਗੇ ਤੋਂ ਅੱਗੇ ਕੰਮ ਜਿਹੜਾ ਨਾ ਇਹ ਵੱਧਦਾ ਪਿਆ, ਘਟਦਾ ਨਹੀਂ ਪਿਆ। ਕਿਉਂ ਜੀ ਰਾਣਾ ਸਾਹਿਬ, ਤੁਸੀਂ ਇਸ ਬਾਰੇ ਚ ਕੀ ਕਹਿੰਦੇ ਆ? ਅੱਛਾ, ਰਿਸ਼ਤਿਆਂ ਵਾਲੀ ਤਾਂ ਗੱਲ ਵਾਵਾ ਲੰਬੀ ਚੌੜੀ ਹੋਣੀ ਆ, ਕਰ ਲਾਂਗੇ ਬਾਅਦ ਵਿੱਚ। ਹਾਂ। ਤੇ ਇਹ ਮੈਨੂੰ ਦੱਸ ਵੀ ਆ ਜਿਹੜਾ 3-4 ਦਿਨਾਂ ਤੋਂ ਤੇਰਾ ਮਸ਼ੀਨ ਵਾਲਾ ਖੇਡ ਚੱਲ ਰਿਹਾ ਕਣਕ ਵਾਲਾ, ਇਹ ਦੱਸ ਵੀ ਇਹ ਕਣਕ ਕੱਟੀ ਗਈ ਕਿ ਕੋਈ ਨਹੀਂ? ਉਹ ਰਾਣਾ ਸਾਹਿਬ, ਕਣਕ ਦੀ ਮੈਂ ਤੁਹਾਨੂੰ ਕੀ ਦੱਸਾਂ ਵੀ ਮੈਂ ਮਸ਼ੀਨ ਨਾਲ, ਤੁਹਾਨੂੰ ਅੱਗੇ ਵੀ ਦੱਸਿਆ ਸੀ ਵੀ ਉਹ ਅਬਦੁਲ ਗਫਾਰ ਭੋਲੀ ਦੇ ਕੋਲ ਆਹ ਕੱਲ ਉਹਨੂੰ ਮੈਂ ਵੀ ਕਿਹਾ ਸੀ, ਮੈਂ ਕਿਹਾ ਵੀ ਸਵੇਰੇ ਲਾ ਦੇ। ਉਹ ਕਾਰ ਬਹੁਤਾ ਲੰਬਾ ਨਹੀਂ ਕਰਦਾ, ਸਵੇਰ ਸ਼ਾਮ ਦਾ ਕਰਦਾ। ਉਹ ਕਹਿੰਦਾ ਵੀ ਸ਼ਾਮੀ ਮਸ਼ੀਨ ਆ ਜਾਣੀ ਹੈ, ਹਰ ਰੋਜ਼ ਵੀ ਸ਼ਾਮੀ ਮਸ਼ੀਨ ਆ ਜਾਣੀ ਹੈ। ਮੈਂ ਨਹੀਂ ਕਹਿੰਦਾ ਕਿ ਉਹਦਾ ਵਿਚਾਰੇ ਦਾ ਕਸੂਰ ਹੈਗਾ, ਇਹ ਕੰਮ ਮੈਂ ਰਾਣਾ ਸਾਹਿਬ ਪਹਿਲਾਂ ਕਰਕੇ ਦੇਖਿਆ ਵੀ ਇਹ ਜਦੋਂ ਮਸ਼ੀਨਾਂ, ਹੁਣ ਤੁਹਾਨੂੰ ਪਤਾ ਵੀ ਆਪਣੇ ਇੱਥੇ ਮਸ਼ੀਨਾਂ ਤਾਂ ਹੁੰਦੀ ਹੈ ਨਹੀਂ, ਇਹ ਉਧਰੋਂ ਸਾਰੀ ਗੁਜਰਾਂਵਾਲਾ, ਸਿਆਲਕੋਟ ਤੇ ਇਸ ਸਾਈਡ ਤੋਂ ਹੀ ਆਈਆਂ ਹੋਈਆਂ ਹੁੰਦੀਆਂ ਇੱਥੇ ਮਸ਼ੀਨਾਂ। ਮੈਨੂੰ ਵੀ ਤਜਰਬਾ ਆਇਆ ਸੀ ਵੀ 20 ਸਾਲ ਪਹਿਲੇ ਲਈ ਸੀ ਇੱਕ ਹਾਰਵੈਸਟਰ। ਹਾਂਜੀ, ਉਹ ਹੁਣ ਰਾਣਾ ਸਾਹਿਬ ਉਹ ਮੈਂ ਇੱਕ ਵਾਰੀ ਮੰਗਾਈ ਸੀਗੀ ਜੀ ਆਪਣੇ ਰਿਸ਼ਤੇਦਾਰਾਂ ਦੀ, ਤੇ ਮੈਂ ਉਹ ਬਹੁਤ ਭੈੜੀ ਭੋਗੀ ਸੀਗੀ, ਬਹੁਤ ਔਖਾ ਜਿਹੜਾ ਨਾ ਮੈਂ ਉਹ ਸੀਜ਼ਨ ਜਿਹੜਾ ਆ ਉਹ ਤੋੜ ਲਾਇਆ ਸੀ। ਤੇ ਇਹ ਨੀਰਾ ਕੂੜ ਦਾ ਕੰਮ ਆ, ਝੂਠ ਦਾ ਕੰਮ ਆ। ਤੇ ਆ ਦੇਖੋ ਹੁਣ ਮੌਸਮ ਅੱਜ ਤੁਸੀਂ ਦੇਖ ਰਹੇ ਆ ਥੋੜਾ ਜਿਹਾ ਨਾ ਘੁੱਟ ਜਿਹਾ ਗਿਆ, ਬੱਦਲਾਂ ਜਿਹਾ ਵਾਲਾ ਹੋ ਗਿਆ ਹੋਇਆ, ਡਰ ਵੀ ਬੜਾ ਲੱਗਦਾ। ਪਰ ਉਹ ਹੁਣ ਮੈਂ ਕੀ ਕਰਾਂ, ਮੈਂ ਇਰਾਦਾ ਕਰ ਬੈਠਿਆ ਵੀ ਮੈਂ ਉਹ ਤੂੜੀ ਵਾਲੀ ਮਸ਼ੀਨ ਨਾਲ ਹੀ ਕਢਾਣੀ ਆ। ਤੇ ਅੱਜ ਵੀ ਉਹਨੇ ਮੇਰੇ ਨਾਲ ਇਹੀ ਕੀਤੀ ਆ ਗੱਲ ਵੀ ਸ਼ਾਮੀ 8 ਵਜੇ ਮਸ਼ੀਨ ਆ ਜੂਗੀ ਤੇ ਸਵੇਰ ਅੱਲਾ ਦੇ ਹੁਕਮ ਨਾਲ ਨਾ ਜੀ ਉਹ ਆਪਣੇ ਲੱਗੂਗੀ। ਤੇ ਤੁਸੀਂ ਵੀ ਮੇਰੇ ਵਾਸਤੇ ਦੁਆ ਕਰੋ, ਕਿਉਂਕਿ ਰੋਜ਼ ਸਾਰਾ ਕੰਮ ਪੈਂਡਿੰਗ ਹੁੰਦਾ ਵੀ ਮਸ਼ੀਨ ਅਗਲੇ 1-2 ਜਗ੍ਹਾ ਤੇ ਜਾਣਾ ਵਾ। ਜਦੋਂ ਉਹਨਾਂ ਨੂੰ ਮੈਂ ਕਹਿੰਦਾ ਵੀ ਖਾਲਦ ਦੀ ਨਾ ਮਸ਼ੀਨ ਦਾ ਡਿਸਾਈਡ ਹੋ ਜੇ, ਫਿਰ ਮੈਂ ਕੋਈ ਡੇਟ ਤੁਹਾਨੂੰ ਨਾ ਦੱਸਦਾ ਵਾਂ ਵੀ ਅਸੀਂ ਆਣਾ ਜਾਂ ਨਹੀਂ ਆਣਾ। ਤੇ ਵੈਸੇ ਤਾਂ ਤੁਸੀਂ ਮੈਨੂੰ ਨਾ ਕਹਿੰਦੇ ਚਿੱਕਦੇ ਰਹਿੰਦੇ ਆ ਜੀ, ਤੁਸੀਂ ਬੜੇ ਸੁਸਤ ਆ ਵੀ ਤੁਹਾਨੂੰ ਕੋਈ ਸ਼ੈ ਨਹੀਂ। ਆ ਦੇਖ ਲੈ, ਕਣਕ ਵੀ ਘਰ ਪਹੁੰਚ ਗਈ ਆ ਤੇ ਧੜ ਵੀ ਲਿਪੀ ਪਈ ਆ। ਨਹੀਂ ਤੁਸੀਂ, ਤੁਹਾਡਾ ਤਾਂ ਜੀ ਬੜਾ ਵਾਧਾ ਜੀ ਇਸ ਗੱਲ ਦੇ ਵਿੱਚ। ਤੇ ਅੱਛਾ, ਫਿਰ ਇੱਕ ਦੂਸਰਾ ਤੁਸੀਂ ਮੈਨੂੰ ਦਰਖਤਾਂ ਪਿੱਛੇ ਬੜਾ ਕਰਦੇ ਸੀ ਵੀ ਇਹ ਕੀ ਹੁਣ ਤੂੰ ਦੇਖ ਆ ਪਿਛਲੇ ਪਾਸੇ ਕੈਮਰੇ ਤੇ ਨਜ਼ਰ ਆ ਰਹੇ ਆ ਨਾ। ਹਾਂ ਰਾਣਾ, ਸੋਹਣੇ ਤਾਂ ਬੜੇ ਲੱਗਦੇ। ਮੈਂ ਇਹ ਕਹਿਣਾ ਵੀ ਜਿਹੜਾ ਪਪੂਲਰ ਆ ਨਾ ਰਾਣਾ ਸਾਹਿਬ, ਇਹ ਜੇ ਤੁਸੀਂ ਇਹ ਇਕੱਲੀ ਜਗ੍ਹਾ ਵੀ ਲਾਏ ਹੋਏ ਹੁੰਦੇ, ਇਹ ਉੱਥੇ ਰਾਣਾ ਸਾਹਿਬ ਐਡੇ ਹੋਣੇ ਸੀਗੇ। ਮੇਰਾ ਅਸਲ 'ਚ ਨਾ ਮੇਰਾ ਬੁਨਿਆਦੀ ਮਕਸਦ ਜਿਹੜਾ ਨਾ ਇਹ ਆ ਕਿ ਆ ਡੇਰੇ ਦੇ ਆਲੇ ਦੁਆਲੇ ਨਾ ਟੈਂਪਰੇਚਰ ਪਹਿਲੇ ਜਿਹੜਾ ਨਾ ਘੱਟ ਕੀਤਾ ਜਾਏ। ਹੁਣ ਇੱਥੇ ਲਾਤਾ ਨਾ ਜੰਗਲ, ਇਸ ਤਰ੍ਹਾਂ ਹੀ ਅਸੀਂ ਇੱਧਰ ਕਨਾਲ ਚ ਇੱਧਰ ਲਾ ਦੇਣਾ ਵੀ ਜਿਹੜੇ 2-3 ਪਾਸੇ ਅਸੀਂ ਲਾ ਸਕਦੇ ਆ ਨਾ, ਉਹ ਪਰਲੇ ਪਾਸੇ 2 ਪਾਸੇ ਇਹਦੇ ਜੇ ਇੰਨੇ ਚ ਵਧਣੇ ਵੀ ਨਹੀਂ ਨਾ ਹੈਗੇ, ਵੀ ਕੋਈ ਫਾਇਦਾ ਵੀ ਕੋਈ ਨਹੀਂ ਹੋਣਾ ਹੈਗਾ ਨਾ। ਗੱਲ ਤਾਂ ਨਹੀਂ, ਟੈਂਪਰੇਚਰ ਦਾ ਬਹੁਤ ਫਰਕ ਪੈ ਜਾਣਾ। ਚਲੋ ਜੀ, ਅੱਲਾ ਤੁਹਾਡੇ ਟੈਂਪਰੇਚਰ ਵੀ ਫਰਕ ਪਾਵੇ। ਤੇ ਨਾਲੇ ਸੌਂਫ ਜਿਹੜੀ ਹੈ ਜੀ ਉਹ ਵੱਢ ਲਈ ਸੀਗੀ। ਅੱਛਾ, ਵੀਡੀਓ ਨਹੀਂ ਬਣਾ ਸਕੇ ਅੱਜ। ਅਸੀਂ ਗਏ ਹੋਏ ਸੀਗੇ, ਅੰਜਮ ਸਾਹਿਬ ਦੀ ਵੀਡੀਓ ਆਊਗੀ ਉਹਦੇ ਤੇ ਆਪਣਾ ਨਾ ਆੜੂ ਵਾਲੀ ਵੀਡੀਓ ਬਣਾਉਣ ਚਲ ਗਏ। ਉਹ ਪਿੱਛੋਂ ਉਹਨਾਂ ਨੇ ਵੱਢ ਤੇ ਵੀਡੀਓ ਆਪਾਂ ਬਣਾਣੀ ਸੀਗੀ, ਲੇਕਿਨ ਉਹ ਸਵੇਰ ਤੇ ਵੀਡੀਓ ਬਣਾਵਾਂਗੇ ਵੀ ਉਹ ਮੈਨੂੰ ਇੰਜ ਲੱਗਦਾ ਵੀ ਉਹ ਆਪਾਂ ਗਲਤ ਜੋੜ ਲਈ, ਜਿੱਦਾਂ ਤੁਸੀਂ ਕਿਹਾ ਵੀ ਤੁਸੀਂ ਉਹ ਇਕੱਠੀ ਜੜਾਤੀ ਸਾਰੀ। ਨਹੀਂ, ਮੈਂ ਉਹ ਕਿਹਾ ਸੀ ਵੀ ਜ਼ਰਾ ਇੰਜ ਨਹੀਂ ਬਹੁਤੀ ਲੰਬੀ ਲੇਅਰ, ਵੱਡੀ ਤਹਿਵਾਂ ਨਹੀਂ ਜਮਾਣੀ। ਰਾਣਾ ਸਾਹਿਬ, ਮੈਂ ਜੋੜਦਾ ਮੈਂ ਤਾਂ ਉਹ ਕੀਲੇ 'ਚ ਜੁੜਨੀ ਸੀਗੀ, ਮੈਂ ਕਿੱਥੇ ਜੋੜਦਾ, ਇੰਨੀ ਛਾਂ ਕਿੱਥੋਂ ਲੱਭਾਂ। ਉੱਤੋਂ ਤੁਸੀਂ ਕਹਿੰਦੇ ਆ ਵੀ ਉਹਦੇ ਉੱਤੇ ਛਾਂ ਹੋਣੀ ਚਾਹੀਦੀ, ਛਾਂ ਵੀ ਹੋਣੀ ਚਾਹੀਦੀ। ਫਿਰ ਉਹਨੇ ਜਿੰਨੀ ਕਿ ਜਗ੍ਹਾ 'ਚ ਛਾਂ ਸੀਗੀ ਛਪਰੇ 'ਚ, ਉਹ ਬਸ ਜਗ੍ਹਾ ਤੁਹਾਡਾ ਛਪਰਾ ਬਹੁਤ ਛੋਟਾ ਵਾਲੀ ਜਿਹੜੀ ਆ ਨਾ, ਇਸ ਕਰਕੇ ਭਾਈ ਅਸੀਂ ਐਤਕੀ ਤੇ ਕਰ ਗਏ ਆ ਗਲਤੀ, ਤੁਹਾਨੂੰ ਸੌਂਫ ਲਵਾ ਕੇ। ਅਗਲੀ ਵਾਰੀ ਤੁਸੀਂ ਉਹੀ ਕਣਕ ਲਾਇਓ ਜਿਹੜੀ ਹਲੇ ਤੱਕ ਵਢਾ ਨਹੀਂ ਸਕੇ। ਉਹਦੇ ਤੇ ਆਪਾਂ ਵੀਡੀਓ ਬਣਾਵਾਂਗੇ, ਉਹ ਆਪਾਂ ਸਾਡੇ ਦੇਖਣ ਵਾਲੇ ਵੀਰ ਭਰਾਵਾਂ ਨੂੰ ਵੀ ਦੱਸਾਂਗੇ ਵੀ ਅਸਲ ਦੇ ਵਿੱਚ ਨਾ ਜੀ ਉਹਦਾ ਤਰੀਕਾ ਕਾਰ
ਉਹਦੀ ਕਟਾਈ ਦਾ ਕੀ ਹੈ, ਹਾਂ, ਉਹ ਮੈਨੂੰ ਹੁਣ ਬਾਅਦ ਚ ਉਹ ਜਦੋਂ ਅੱਬੂ ਨੇ ਅਜੇ ਦੱਸਿਆ ਨਾ, ਉਹਨੇ ਕਿਹਾ ਯਾਰ ਇਹਨੂੰ ਤਾਂ ਇੰਜ ਕਰਦੇ ਥੋੜਾ ਥੋੜਾ ਜਿਹੜੀ ਪੱਕਦੀ ਜਾਵੇ ਉਹਨੂੰ ਉਹ ਫਿਰ ਆਪਾਂ ਅਗਲੀ ਵੀਡੀਓ 'ਚ ਕਰਾਂਗੇ ਨਾ ਜੀ, ਸਾਰਾ ਦੱਸਾਂਗੇ ਹੈ ਤਫਸੀਲ ਦੇ ਨਾਲ। ਅੱਛਾ ਮੈਨੂੰ ਹੁਣ ਤੁਸੀਂ ਇਹ ਦੱਸੋ, ਮੈਂ ਜਿਹੜੀ ਗੱਲ ਕੀਤੀ ਹੈ ਜਿਹੜੀ ਰਿਸ਼ਤੇਦਾਰੀਆਂ ਦੀ ਗੱਲ, ਆਪਣੀ ਵੀਡੀਓ ਵੱਲ ਆਓ ਜੀ, ਤੁਸੀਂ ਕਿੱਧਰ ਨੂੰ ਟੁਰ ਪਏ? ਚਲੋ ਆ ਗਈ ਵੀਡੀਓ ਲਈ। ਅੱਛਾ ਗੱਲ ਚੱਲੀ ਹੈ ਰਿਸ਼ਤਿਆਂ ਦੀ। ਰਿਸ਼ਤਿਆਂ ਨਾਲ ਨਾ ਬੜਾ ਹੱਥ ਹੋਇਆ ਯਾਰ। ਕੁਛ ਜਗ੍ਹਾ ਤੇ ਰਿਸ਼ਤੇ ਜਿਹੜੇ ਆ ਨਾ ਮੁੱਕ ਗਏ, ਤੇ ਕੁਛ ਜਗ੍ਹਾ ਤੇ ਨਾ ਰਿਸ਼ਤੇ ਮੁਕਾਤੇ ਹੈ। ਹੁਣ ਅਗਰ ਚੜ੍ਹਦੇ ਪੰਜਾਬ ਦੀ ਮੈਂ ਗੱਲ ਕਰਾਂ ਨਾ, ਜਾਂ ਜਿਹੜੇ ਸਾਡੇ ਸਰਦਾਰ ਭਾਈ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK, USA ਚ, ਉਹਨਾਂ ਨੇ ਨਾ ਰਿਸ਼ਤੇ ਮੁਕਾਤੇ ਹੈ। ਵੀ ਉਹ ਜਦੋਂ ਉਹਨਾਂ ਨੇ ਪਾਲਿਸੀ ਰੱਖੀ ਨਾ ਵੀ ਜੇ ਤਾਂ ਮੁੰਡਾ ਹੋ ਗਿਆ ਇੱਕੋ ਹੀ ਇਕੱਲਾ, ਜੇ ਕੁੜੀ ਹੋ ਗਈ ਤੇ ਫਿਰ ਇੱਕ ਮੁੰਡਾ ਤੇ ਇੱਕ ਕੁੜੀ ਕਰ ਲਾਂਗੇ। ਹਮ ਦੋ ਸਾਡਾ ਇੱਕ ਹੀ, ਹਮ ਦੋ ਸਾਡੇ ਦੋ। ਹਾਂ, ਦੋ ਵਾਲੇ ਤੇ ਬਹੁਤ ਘੱਟ, ਅਗਰ ਜੇ ਮੁੰਡਾ ਹੋ ਗਿਆ ਤੇ ਇੱਕੋ ਤੇ ਹੀ ਗੱਲ। ਵੀ ਦੋ ਆਬਾਦੀ ਨੇ ਘਟਣੇ ਵਾਲੀ ਗੱਲ ਹੋ ਗਈ, ਵੀ ਚਾਰਾਂ ਦੇ ਦੋ ਹੈ ਤੇ ਦੋਵਾਂ ਦਾ ਇੱਕ ਹੈ। ਉਹ ਇਸ ਫਿਰ ਉਹਦੇ ਨਾਲ ਕੀ ਹੋਇਆ ਕਿ ਉਹ ਜਿਹੜਾ ਵੀ ਨਿਆਣਾ ਸੀ ਨਾ, ਉਹਦੀ ਖਾਲਾ ਕੋਈ ਨਹੀਂ, ਹਾਂਜੀ, ਉਹਦਾ ਮਾਮਾ ਕੋਈ ਨਹੀਂ, ਫਿਰ ਉਹਦਾ ਚਾਚਾ ਕੋਈ ਨਹੀਂ, ਹਾਂਜੀ, ਉਹਦਾ ਤਾਇਆ ਕੋਈ ਨਹੀਂ, ਹਾਂਜੀ, ਉਹਦੀ ਫੂਫੀ ਕੋਈ ਨਹੀਂ। ਯਾਨੀ ਕਿ ਵੱਡੇ ਰਿਸ਼ਤੇ ਇਹ ਮੁੱਕ ਗਏ। ਫਿਰ ਆ ਜਿਹੜੇ ਪਤਰੇਰ, ਮਲਵੇਰ, ਫਫੇਰ, ਮਸੇਰ, ਹਾਣ ਵਾਲੇ ਰਿਸ਼ਤੇ ਜਿਹੜੇ ਆ ਇਹ ਵੀ ਖਤਮ ਹੋ ਗਏ, ਉਹ ਵੀ ਖਤਮ ਹੋ ਗਏ। ਤੇ ਇਸ ਤਰ੍ਹਾਂ ਕਰਕੇ ਫਿਰ ਉਹਦੇ ਚ ਇਹ ਹੋਇਆ ਕਿ ਕਿਸੇ ਘਰ ਚ ਨਾ ਕੋਈ ਨਾਨਾ ਰਹਿ ਗਿਆ ਵਾ, ਨਾਨਾ ਨਾਨੀ, ਕਿਸੇ ਘਰ ਦੇ ਨਾਨਕੇ ਆ, ਕਿਸੇ ਘਰ ਦੇ ਦਾਦਕੇ ਆ ਹੈ। ਵੀ ਜੇ ਤਾਂ ਕੋਈ ਘਰ ਚ ਦੋਨੇ ਜੀ ਹੈ ਤੇ ਫਿਰ ਤਾਂ ਨਾਨਕੇ ਦਾਦਕੇ ਹੈ ਆ, ਵਰਨਾ ਇੱਕੋ ਹੀ ਯਾਨੀ ਕਿ ਜਿਹੜਾ ਮੁੰਡਾ ਹੋ ਗਿਆ ਤਾਂ ਉਹਦੇ ਦਾਦਕੇ ਆ, ਨਾਨਕਾ ਕੋਈ ਨਹੀਂ। ਹਾਂ, ਇਦਾਂ ਹੀ ਹੈ ਨਾ। ਹਾਂ ਬਿਲਕੁਲ। ਫਿਰ ਦੁਬਾਰਾ ਅਗਲੀ ਜਿਹੜੀ ਪੋਲ ਆਣੀ ਆ, ਤੇ ਇਹ ਬੜਾ ਯਾਨੀ ਕਿ ਬੜਾ ਲੋੜਾ ਹੋਇਆ ਕਿ ਮਾਂ ਪੇ, ਹਾਂ ਮਾਂ, ਉਹਨੂੰ ਕਿਹਾ ਮਾਂ ਪੇ ਹੋ ਗਿਆ ਤੇ ਅੱਗੇ ਔਲਾਦ ਹੋ ਗਈ ਇੱਕ, ਯਾਨੀ ਕਿ ਜਿਹੜਾ ਵਾ ਉਹ ਬਿਲਕੁਲ ਯਾਰ ਜਿਹੜਾ ਅਸੀਂ ਕਹਾਣੀਆਂ ਸੁਣਦੇ, ਕਿਸੇ ਘਰ ਚ ਤਰ੍ਹਾਂ ਸਭ ਧੀ ਵੀ ਮੁੱਕ ਗਈ, ਕਿਸੇ ਘਰ ਚ ਪੁੱਤਰ ਵੀ ਮੁੱਕ ਗਿਆ। ਬਿਲਕੁਲ ਹਾਂ, ਵੀ ਜੇ ਇੱਕ ਘਰ ਇੱਕ ਬੰਦੇ ਇੱਕ ਜੋੜੇ ਦੇ ਕੋਲ ਧੀ ਆ ਤੇ ਉਹ ਪੁੱਤਰ ਵਾਲਾ ਉਹਦਾ ਖਤਮ ਹੋ ਗਿਆ, ਜੇ ਕਿਸੇ ਕੋਲ ਧੀ ਆ ਉਹਦਾ ਪੁੱਤਰ ਵਾਲਾ ਖਤਮ ਹੋ ਗਿਆ। ਫਿਰ ਅੱਛਾ ਇੱਕ ਹੋਰ ਜਿਹੜੀ ਆ ਨਾ ਚੀਜ਼, ਅਸੀਂ ਇੰਨਾ ਨਾ ਰਿਸ਼ਤਿਆਂ ਤੇ ਜ਼ੋਰ ਦਿੰਦੇ ਆਏ ਆ ਹੈ, ਵੀ ਪੰਜਾਬ ਸਾਡਾ ਜੀ ਜਿਹੜਾ ਵਾ ਨਾ ਵੀ ਉਹ ਕਹਿੰਦੇ ਬਾਜ ਭਰਾਵਾਂ ਮਾਰਿਆ ਹੈ, ਤੇ ਕਿਤੇ ਭਾਈਆਂ ਦੀ ਗੱਲ ਤੇ ਕਿਤੇ ਯਾਨੀ ਕਿ ਕੰਡ ਖਾਲੀ ਦੀ ਗੱਲ ਤੇ ਇਹ ਉਹ ਯਾਨੀ ਕਿ ਸਾਡੀ ਸਾਰੀ ਸ਼ਾਇਰੀ। ਹੁਣ ਹਜ਼ਾਰਾਂ ਸਾਲ ਪਹਿਲੇ ਨਾ ਇਨਸਾਨ ਜਦੋਂ ਜੰਗਲਾਂ 'ਚ ਰਹਿੰਦਾ ਸੀ ਨਾ, ਜਦੋਂ ਉਹਨੇ ਬਸਤੀਆਂ ਬਣਾਈਆਂ, ਫਿਰ ਉਹ ਇਕੱਠਾ ਰਹਿਣਾ ਸ਼ੁਰੂ ਹੋਇਆ, ਫਿਰ ਉਹ ਇੱਕ ਕਿਸਮ ਦੇ ਉਹਨੇ ਰਿਸ਼ਤੇ ਯਾਨੀ ਕਿ ਜਿਹੜੇ ਆ ਨਾ ਬਣਾਏ ਹੈ। ਤੇ ਉਹ ਰਿਸ਼ਤਿਆਂ ਨੂੰ ਯਾਨੀ ਕਿ ਜਿਹੜਾ ਵਾ ਨਾ ਇੱਕ ਕਿਸਮ ਦਾ ਜਿਹੜਾ 5000 ਸਾਲ ਤੱਕ ਅਸੀਂ ਰਿਸ਼ਤਿਆਂ ਨੂੰ ਸਾਂਭਦੇ ਤੁਰੇ ਆਏ ਸੀ ਨਾ, ਉਹ ਰਿਸ਼ਤੇ ਉਹਨਾਂ ਦੇ ਨਾਂ ਤੇ ਅੱਗੇ ਫਿਰ ਕਬੀਲੇ ਬਣਦੇ ਸੀ ਹੈ, ਉਹ ਸਾਰਾ ਅਸੀਂ ਪਿਛਲੇ 50 ਸਾਲਾਂ ਚ ਜਿਹੜਾ ਵਾ ਨਾ ਵੰਜਾ ਲਿਆ। ਹਾਏ ਇਦਾਂ ਹੀ ਗੱਲ ਰਹਿਣਾ ਸਭ ਤੁਹਾਡੀ ਗੱਲ। ਇਹ ਤਾਂ ਹੋ ਇਹ ਆਪਣੇ ਇਹ ਅਸੀਂ ਹੱਥੀ ਖਤਮ ਕੀਤੇ। ਦੇਖੋ ਕਿੱਡਾ ਸੋਹਣਾ ਲਫ਼ਜ਼ ਸੀ ਭੂਆ, ਹਾਂ ਹੈ ਮੂੰਹ ਜਿਹਾ ਮੂੰਹ ਜਿਹਾ ਭਰ ਜਾਂਦਾ, ਮੂੰਹ ਜਿਹਾ ਭਰ ਜਾਂਦਾ ਸੀ। ਭੂਆ ਕਿੱਡਾ ਸੋਹਣਾ ਲਫ਼ਜ਼ ਸੀਗਾ ਹੈ। ਮਾਸੀ, ਮਾਸੀ ਕਹਿੰਦੇ ਨੀ ਮਰੇ ਮਾਂ ਤੇ ਜੀਵੇ ਮਾਸੀ। ਮਾਸੀ ਦੇਖੋ ਕਿੱਦਾਂ। ਫਿਰ ਦੂਜਾ ਕੁਛ ਸਾਡਾ ਦੌਰ ਖਾ ਗਿਆ। ਹਾਂ, ਦੌਰ ਸਾਡਾ ਕਿੱਦਾਂ ਖਾ ਗਿਆ ਵੀ ਆ ਮਾਦੀ ਹੈ ਨਾ ਜਿਹੜੀ ਮਾਦੀਅਤ ਆ, ਜਿਹੜੀ ਸਾਨੂੰ ਰੁਪਈਆ ਪੈਸਾ ਸਟੈਂਡਰਡ ਹੋ ਗਿਆ। ਸਟੈਂਡਰਡ ਜਿਹੜਾ ਨਾ, ਇਹ ਸਟੈਂਡਰਡ ਨੇ ਸਾਡਾ ਰਿਸ਼ਤੇ ਵੀ ਹੁੰਦਿਆਂ ਖਤਮ ਕਰਤੇ। ਵੀ ਰਿਸ਼ਤਾ ਤਾਂ ਮੌਜੂਦ ਆ ਹੈ। ਇਹ ਸਾਡੇ ਪੰਜਾਬ ਦੀ ਗੱਲ ਆ। ਪੰਜਾਬ ਚੜ੍ਹਦਾ ਹੋਵੇ ਜਾਂ ਲਹਿੰਦਾ ਹੋਵੇ, ਗੱਲ ਇਹ ਨਹੀਂ। ਅਸੀਂ ਗੱਲ ਕਰਾਂਗੇ ਸਿਰਫ ਪੰਜਾਬ, ਹਾਂ ਪੰਜਾਬ ਦੀ। ਵੀ ਉਹ ਕਿਵੇਂ ਖਾ ਗਿਆ ਵੀ ਰਿਸ਼ਤਾ ਵੀ ਮੌਜੂਦ ਆ ਸਾਡੇ ਇੱਥੇ। ਚਾਚਾ ਮੌਜੂਦ ਆ, ਤਾਇਆ ਮੌਜੂਦ ਆ, ਪਤਰੇਰ ਮੌਜੂਦ ਆ, ਫੁੱਫੀ ਮੌਜੂਦ ਆ, ਫੁੱਫੀ ਮੌਜੂਦ ਆ, ਮਾਮਾ ਮੌਜੂਦ ਆ, ਇੱਥੇ ਸਾਰਾ ਮੌਜੂਦ ਆ। ਹਾਂ, ਉਹਨੂੰ ਸਾਡਾ ਜਿਹੜਾ ਸਟੈਂਡਰਡ ਖਾ ਗਿਆ। ਹਾਂ, ਉਹਨੂੰ ਦੇਖੋ ਉਹ ਮੌਜੂਦ ਆ, ਲੇਕਿਨ ਉਹਦੇ ਚ ਜਾਨ ਨਹੀਂ ਰਹੀ। ਉਹੀ ਮੈਂ ਕਹਿ ਰਿਹਾ ਵੀ ਇੰਜਾ ਵੀ ਉਹ ਹੁਣ ਇੱਕ ਕੋਈ ਰਿਸ਼ਤੇਦਾਰ ਆ, ਫਰਜ਼ ਕਰੋ ਸੱਕਾ ਰਿਸ਼ਤੇਦਾਰ ਆ ਜੀ, ਉਹ ਜਨਾਬੇ ਵਾਲੀ ਘਰ ਆਊਗਾ ਨਾ, ਜੇ ਆ ਮੇਰੀ ਗੱਲ ਨਾ ਆਹ ਗੌਰ ਨਾਲ ਸਾਰੇ ਵੀਰ ਸੁਣ ਲਿਓ ਵੀ ਸਾਡੇ ਨਾ ਇੱਕ ਮੈਂ ਦੇਖਦਾ ਆ ਕੁਛ ਗੱਲਾਂ ਵੀ ਰਿਸ਼ਤੇਦਾਰ, ਤਕੜਾ ਰਿਸ਼ਤੇਦਾਰ ਜਦੋਂ ਮਾੜੇ ਦੇ ਘਰ ਆਂਦਾ ਨਾ ਰਾਣਾ ਸਾਹਿਬ, ਉਹਨੇ ਇੱਕ ਤਾਂ ਹੱਥ ਦੇ ਵਿੱਚ ਪਾਣੀ ਦੀ ਬੋਤਲ ਫੜੀ ਹੋਈ। ਇਹ ਅਗਲੇ ਬੰਦੇ ਦੀ ਨਾ ਐਡੀ ਵੱਡੀ ਤੋਹੀਨ ਆ ਨਾ ਜੀ, ਤੁਸੀਂ ਸੋਚ ਨਹੀਂ ਸਕਦੇ।
ਪਾਣੀ ਹੱਥ 'ਚ ਫੜਿਆ ਹੋਇਆ ਜੀ ਆਪਣਾ ਹੀ ਲੈ ਕੇ ਚੱਲੇ ਆ। ਆਪਣਾ ਲੈ ਕੇ ਚੱਲੇ ਆ ਵੀ ਪਤਾ ਨਹੀਂ ਉਹ ਆਬੇ ਜ਼ਮਜ਼ਮ ਲੈ ਕੇ ਆ ਗਿਆ ਕਿ ਹਾਲੇ ਕਿਹੜਾ ਤਾਂ ਉਹ ਪਹਿਲਾਂ ਆਪੇ ਇਹ ਕਹਿੰਦੇ ਸੀ ਵੀ ਕੁੜੀਆਂ ਵਾਲੇ ਘਰ ਜੀ ਉਹ ਪੇਕੇ ਪਾਣੀ ਨਹੀਂ ਪੀਂਦੇ। ਹਾਂ, ਹੁਣ ਤਾਂ ਹਰ ਜਗ੍ਹਾ ਤੇ ਹੀ ਕੁੜੀਆਂ ਵਾਲਾ ਘਰ ਬਣਾਇਆ ਘਰ ਬਣਿਆ ਆ। ਫਿਰ ਦੂਜੇ ਰਾਣਾ ਸਾਹਿਬ, ਅੱਜ ਦੇ ਦੌਰ ਦੇ ਵਿੱਚ ਤੁਸੀਂ ਇਹ ਦੇਖੋ ਵੀ ਮਹਿੰਗਾਈ ਦੇ ਹਿਸਾਬ ਲਾਈਏ ਨਾ, ਇੱਕ ਬੰਦਾ ਪ੍ਰਾਹੁਣਾ ਜਦੋਂ ਆਂਦਾ, ਜਿਹੜਾ ਮਾੜਾ ਬੰਦਾ ਨਾ, ਸਾਡੇ ਇੱਥੇ ਰੱਬ ਦਾ ਰੂਪ ਸਮਝਦੇ ਆ ਪ੍ਰਾਹੁਣੇ ਨੂੰ, ਤੇ ਰਹਿਮਤ ਸਮਝਦੇ ਆ ਵੀ ਇਹ ਰਹਿਮਤ ਸਾਡੇ ਘਰ ਆਈ ਆ। ਉਹ ਭਾਵੇਂ ਜੋ ਮਰਜ਼ੀ ਕਰਨ, ਉਹਦੇ ਵਾਸਤੇ ਆਪਣੀ ਔਕਾਤ ਤੋਂ ਵੱਧ ਕੇ ਨਾ ਜੀ, ਉਹਦੇ ਵਾਸਤੇ ਉਹ ਕੋਸ਼ਿਸ਼ ਕਰਕੇ ਖਾਣਾ ਦਾਣਾ ਬਣਾਉਂਦੇ ਆ। ਤੇ ਯਕੀਨ ਕਰੋ ਵੀ ਉਹ ਜਿਹੜੀ ਪਾਣੀ ਦੀ ਬੋਤਲ ਫੜੀ ਹੋਈ ਆ ਨਾ, ਉਹ ਉਸ ਪਾਣੀ ਨੂੰ ਚੱਖਦਾ ਵੀ ਨਹੀਂ ਹੈਗਾ। ਹੈ ਉਹਨਾਂ ਉਸ ਰੋਟੀ ਨੂੰ, ਉਹਦੇ ਖਾਣੇ ਨੂੰ ਚੱਖਦਾ ਵੀ ਨਹੀਂ ਹੈਗਾ। ਵੀ ਉਹ ਬੰਦਾ ਜਿਹੜਾ ਉੱਥੇ, ਉਹ ਕਹਿੰਦਾ ਵੀ ਪਤਾ ਨਹੀਂ ਮੈਂ ਇਹਦੇ ਵਾਸਤੇ ਇਹਦੇ ਸਟੈਂਡਰਡ ਦਾ ਨਹੀਂ ਬਣਾ ਸਕਿਆ। ਜ਼ਾਹਰ ਉਹ ਇਹੀ ਕਰ ਰਿਹਾ ਹੁੰਦਾ ਉੱਥੇ ਵੀ ਇਹ ਖਾਣਾ ਮੇਰੇ ਲੈਵਲ ਦਾ ਨਹੀਂ ਹੈਗਾ, ਮੈਂ ਕੁਝ ਹੋਰ ਖਾਂਦਾ, ਮੈਂ ਇਹ ਨਹੀਂ ਖਾਂਦਾ। ਯਾਰ ਇਹ ਤਾਂ ਇਹ ਹਿਸਾਬ ਲਾ ਲਾ ਕਿ ਹੁਣ ਸਕੇ ਭਾਈ ਆ ਨਾ, ਇੱਕ ਇਸਲਾਮਾਬਾਦ ਰਹਿੰਦਾ ਵਾ, ਇੱਕ ਹੀ ਲਾਹੌਰ ਰਹਿੰਦਾ, ਇੱਕ ਕੋਈ ਆਪਣਾ ਪਿੰਡ ਥਾਈ ਰਹਿੰਦਾ। ਤੇ ਉਹ ਪਿੰਡ ਥਾਈ ਵਾਲਾ ਜੇ ਕੋਈ ਮਾੜਾ ਕੋਈ ਕਿੱਲੇ 2 ਕਿੱਲੇ ਦਾ ਜ਼ਿਮੀਦਾਰ ਆ, ਬੜੇ ਯਾਨੀ ਕਿ ਜਿਹੜੇ ਆ ਨਾ ਸੈੱਟ ਹੋ ਗਏ, ਉਹ ਭਾਈ ਆਏਗਾ ਨਾ, ਉਹਨੇ ਪਹਿਲੋਂ ਤੇ ਉਹਨੇ ਕਹਿਣਾ ਨਾ ਰਾਤ ਨਹੀਂ ਰਹਿਣਾ, ਕਿਉਂਕਿ ਗੱਡੀ ਠਹਿਰਾਉਣ ਲਈ ਜਗ੍ਹਾ ਕੋਈ ਨਹੀਂ। ਹੈ ਰਾਣਾ ਸਾਹਿਬ, ਤੁਹਾਡੀ ਗੱਲ ਕੱਟਦਾ ਮੈਂ, ਜੇ ਤੁਸੀਂ ਅਸਲੀ ਗੱਲ ਪੁੱਛੋ ਨਾ, ਮਾੜੇ ਅੱਲੇ ਤਾਂ ਨਾ ਹੁਣ ਸ਼ਾਜੋ ਨਾਜ਼ਰ ਹੀ ਕੋਈ ਆਂਦਾ ਆ, ਤੇ ਜੇ ਆ ਗਿਆ ਨਾ ਕਿਸੇ ਤਰ੍ਹਾਂ, ਤੇ ਬਸ ਉਹਦੇ ਤੱਕ ਉਹਨੂੰ ਤਾਂ ਮਸਾਂ ਹੀ ਆ ਵੀ ਜੇ ਸਲਾਮ ਲੈ ਕੇ ਵੀ ਉਹਨਾਂ, ਮੈਂ ਹੁਣ ਕਿਵੇਂ ਬਿਆਨ ਕਰਾਂ, ਮੇਰੇ ਕੋਲ ਲਫ਼ਾਜ਼ ਨਹੀਂ। ਮੈਂ ਕਹਿ ਰਿਹਾ ਕਿ ਉਹ ਜਿਸ ਤਰ੍ਹਾਂ ਕਿਤੇ ਮਰਗ ਮੁਰਗ ਤੇ ਕਿਤੇ ਆਂਦੇ ਆ, ਸ਼ਾਦੀ ਤੇ ਤੱਕ ਨਹੀਂ ਆਂਦੇ, ਕਹਿੰਦੇ ਫੁਰਸਤ ਨਹੀਂ ਸੀ, ਉਹ ਕੰਮ ਸੀ, ਕਾਰੋਬਾਰੀ ਮੀਟਿੰਗ ਸੀ, ਜਾਂ ਕਹਿੰਦੇ ਛੁੱਟੀ ਨਹੀਂ ਮਿਲੀ। ਮਰਗ ਤੇ ਮਜਬੂਰੀ ਹੁੰਦੀ ਆ, ਫਿਰ ਕਈ ਵਾਰੀ ਨਾ ਆ ਜਾਂਦੇ, ਤੇ ਫਿਰ ਉਹ ਇਸ ਤਰ੍ਹਾਂ ਨਾ ਮਾਸਕ ਚੜਾਇਆ ਹੁੰਦਾ ਵਾ, ਪਾਣੀ ਦੀ ਬੋਤਲ ਜਿਹੜੀ ਆ ਨਾ, ਜਿਵੇਂ ਬੋ ਆਂਦੀ ਹੈ ਤੇ ਉਹ ਜੀ ਇਸ ਤਰ੍ਹਾਂ ਦੇ ਅਜੀਬ ਜੀ ਯਾਨੀ ਕਿ ਜਿਹੜੀ ਆ ਨਾ ਸੂਰਤ ਹਾਲ ਬਣੀ ਹੋਈ ਆ। ਹੁਣ ਫਿਰ ਸ਼ਾਦੀਆਂ ਦਾ ਇਹ ਹਾਲ ਆ ਕਿ ਮੈਰਿਜ ਹਾਲਾਂ 'ਚ ਸ਼ਾਦੀਆਂ ਵਾ, ਪਹਿਲਾਂ ਪਿੰਡ ਥਾਂ ਸ਼ਾਦੀਆਂ ਹੁੰਦੀਆਂ ਸੀ ਨਾ, ਉਹ ਮਾੜਾ ਗਵਾਂਢੀ ਵੀ ਆਂਦਾ ਸੀ, ਮਾੜਾ ਰਿਸ਼ਤੇਦਾਰ ਵੀ ਆਂਦਾ ਸੀ, ਸਾਰੇ ਯਾਨੀ ਕਿ ਜਿਹੜਾ ਵਾ ਨਾ ਰਹਿੰਦੇ। ਹੁਣ ਜੀ ਉਹ ਤਕੜੇ, ਉਹ ਕਹਿੰਦੇ ਵੀ ਜਿਹਦੇ ਕੋਲ ਆਪਣੀ ਕਨਵੈਂਸ ਆ ਉਹ ਆ ਜਾਵੇ। ਜਾਰੀ ਗੱਲ, ਪਹਿਲੀ ਗੱਲ ਤਾਂ ਸੱਦਾ ਹੀ ਨਹੀਂ ਜੀ, ਪਹਿਲੇ ਨੰਬਰ ਤੇ ਤਾਂ ਬੁਲਾਉਂਦੇ ਹੀ ਕੋਈ ਨਹੀਂ। ਪਹਿਲੀ ਗੱਲ ਤਾਂ ਵੀ ਬੁਲਾਣੇ, ਕਹਿੰਦੇ ਉਹ ਨਵੇਂ ਰਿਸ਼ਤੇਦਾਰ ਨੂੰ ਪਤਾ ਨਾ ਲੱਗ ਜਾਏ ਵੀ ਇਹਨਾਂ ਦੇ ਰਿਸ਼ਤੇਦਾਰ ਨਾ ਮਾੜੇ ਆ। ਸਟੇਟਸ ਹਾਂਜੀ ਬਿਲਕੁਲ ਰੌਲਾ ਵਾ। ਤੇ ਉਹ ਇਹੀ ਹੁੰਦਾ ਕਿ ਪਹਿਲੇ ਨੰਬਰ ਤੇ ਤਾਂ ਬੁਲਾਣਾ ਹੀ ਕੋਈ ਨਹੀਂ। ਹੁਣ ਦਾ ਬਣਾਉਣ ਵਾਲੀ ਗੱਲ ਤੋਂ ਯਾਦ ਆ ਗਿਆ, ਪਹਿਲੋਂ ਇੱਕ ਨਸਲ 'ਚ ਦੋਸਤੀ ਹੁੰਦੀ ਸੀ ਨਾ, ਤੇ ਅਗਲੀ 2-2 3-3 ਨਸਲਾਂ ਤੱਕ ਨਾ ਉਹ ਦੋਸਤੀ ਚੱਲਦੀ ਸੀ। ਬੰਦੇ ਪੱਗਾਂ ਵੱਡੀਆਂ ਯਾਦ ਕਰਦੇ ਸੀ। ਇਹ ਕਹਿੰਦੇ ਜੀ ਇਹ ਤਲਕ ਆ ਜੀ ਸਾਡਾ, ਸਾਡੇ ਵੱਡਿਆਂ ਦਾ, ਸਾਡਾ 7 ਨਸਲਾਂ ਤੋਂ ਤਲਕ ਚੱਲਿਆ ਆ ਰਿਹਾ ਹੈ, ਵੀ ਅਸੀਂ ਭਾਈ ਨੂੰ ਉਠਾ ਸਕਦੇ ਆ, ਪਰ ਸਾਡਾ ਤਲਕ ਇਹਨੂੰ ਨਹੀਂ, ਅਸੀਂ ਇਹਨੂੰ ਨਹੀਂ ਉਠਾ ਸਕਦੇ ਜੀ। ਹੁਣ ਮੈਂ ਕਹਿ ਰਿਹਾ ਕਿ ਮੈਂ ਨਾ ਜਾਣਦਾ ਵਾਂ ਕਿ 2 ਬੰਦੇ, ਇੱਕ ਬੰਦਾ ਜ਼ਰਾ ਵੱਡਾ ਸੀ ਉਮਰ 'ਚ, ਉਹਦੇ ਚ ਵੀ ਸੀ, ਦੂਸਰਾ ਜ਼ਰਾ ਉਭਰਦਾ ਜਾ ਸੀ। ਉਹਨੇ ਨਾ ਕੋਈ, ਮੈਂ 2 ਸਾਲ ਤਾਂ ਦੇਖਿਆ ਵੀ ਉਹਨੇ ਅੱਡੇ ਤੋਂ ਨਾ ਸ਼ਾਮੀ ਉਹਨੂੰ ਲੈ ਕੇ ਆਣਾ, ਸਵੇਰੇ ਅੱਡੇ ਤੇ ਨਾ ਚੜਾ ਕੇ ਆਣਾ। ਉਹ ਬੰਦਾ ਮਰ ਗਿਆ, ਅੱਗੇ ਉਹਦੇ ਨਿਆਣੇ ਸੀ, ਉਹ ਨਿਆਣਿਆਂ ਦਾ ਕੋਈ ਹਾਲ ਇੰਨਾ ਹੀ ਮਾੜਾ ਹੀ ਰਿਹਾ ਹੈ, ਨਹੀਂ ਸੈੱਟ ਹੋਏ। ਉਹ ਭਾਈ ਜਿਹੜਾ ਦੂਸਰਾ ਬੰਦਾ ਜਿਹੜੇ ਲੈ ਕੇ ਆਂਦਾ ਸੀ, ਉਹਨੇ ਪਿੱਛੇ ਜੀ ਨਾ ਆਪਣੇ ਮੁੰਡੇ ਦਾ ਵਿਆਹ ਕੀਤਾ, ਤੇ ਉਹ ਹੁਣ ਵੱਡਾ ਮੁੰਡਾ ਸੁਣਾ ਰਿਹਾ ਮੈਨੂੰ ਗੱਲ, ਕਹਿੰਦੇ ਉਹ ਚਾਚਾ ਮਿਲਿਆ ਸੀ, ਉਹ ਕਹਿੰਦਾ ਵੀ ਉਹ ਨਾ ਯਾਰ ਮੈਨੂੰ ਤਾਂ ਯਾਦ ਹੀ ਨਹੀਂ ਰਿਹਾ ਵਿਆਹ 'ਚ ਤੈਨੂੰ ਸਦਨਾ। ਅੱਛਾ। ਉਹਨੇ ਕਿਹਾ ਨਾਲੇ ਇੱਕ ਹੋਰ ਕਹਿੰਦਾ, ਅਸਲ 'ਚ ਜੇ ਮੈਂ ਕਰਦਾ ਨਾ, ਉਹ ਲਿਸਟ ਬਣਾਈ ਸੀ, ਕਹਿੰਦਾ ਵੱਡੇ ਮੁੰਡੇ ਨੇ ਵਿਆਹ ਵਾਲੇ ਨੇ, ਹੈ, ਤੇ ਇਸ ਕਰਕੇ ਉਹ ਕਹਿੰਦਾ ਨਾ ਇਸ ਤਰ੍ਹਾਂ। ਉਹ ਮੈਂ ਕਿਹਾ ਆਪਾਂ ਲਿਆ ਲੋਕਾ, ਉਹ ਲਿਸਟ ਭਾਵੇਂ ਮੁੰਡੇ ਨੇ ਬਣਾਈ ਜਾਂ ਬਾਪ ਨੇ ਬਣਾਈ ਹੈ, ਵੀ ਤੁਸੀਂ ਉਸ ਹਿਸਾਬ ਵਿੱਚ ਰਲਦੇ ਨਹੀਂ ਹੈ ਉਹਨਾਂ ਨਾਲ, ਹੈ ਵੀ ਉਹ ਰੌਲਾ ਲਿਸਟ ਦਾ ਜਿਹੜਾ ਵਾ ਨਾ, ਇਹ ਨਹੀਂ ਸੀ। ਜੇ ਤੁਸੀਂ ਵੀ ਬਰਾਬਰ ਦੇ ਹੁੰਦੇ ਹੈ, ਤੇ ਤੁਹਾਨੂੰ ਇਹਨਾਂ ਨੇ ਸਾਦਕਾਬਾਦੋਂ ਵੀ ਲੱਭ ਲੈਣਾ ਸੀ। ਇਦਾਂ ਹੀ ਹੈ। ਉਹ ਤੇ ਹੁਣ ਦੇਖੋ ਨਾ, ਜਿਹੜੇ ਸਾਡੇ ਚੜ੍ਹਦੇ ਪੰਜਾਬ ਦੇ ਵੀਰ ਹਨ ਜੀ, ਉੱਥੇ ਤਾਂ ਰਾਣਾ ਸਾਹਿਬ ਇੱਕ ਗੱਲ ਹੈਗੀ ਆ ਵੀ ਉਹ ਰਿਸ਼ਤਾ ਜਿਹੜਾ ਨਾ, ਉਹ ਆਪਣਿਆਂ ਦੇ ਵਿੱਚ ਨਹੀਂ ਕਰਦਾ ਹੈ। ਮਜ਼ਹਬ ਦਾ ਹਿੱਸਾ ਵਾ ਉਹ ਤਾਂ, ਚਲੋ ਜੀ ਇੱਕ ਮਜ਼ਹਬ ਦਾ ਹਿੱਸਾ, ਸਾਡੇ ਵਾਸਤੇ ਉਹ ਰਿਸਪੈਕਟ ਦੀ ਗੱਲ ਆ। ਤੇ ਸਾਡੇ ਤਾਂ ਕਰਦੇ ਆ ਨਾ ਜੀ, ਸਾਡੇ ਤਾਂ ਮੁਸਲਮਾਨਾਂ 'ਚ ਕੋਈ ਨਹੀਂ ਸੀ ਐਸਾ ਜਿਹੜਾ ਵਾ। ਤੇ ਸਾਡੇ ਤਾਂ ਹੁਣ ਜਿਹਦੇ ਕੋਲ 4 ਅੰਨੇ ਆ ਗਏ ਨਾ ਜੀ,
ਉਹ ਤਾਂ ਪਿਛਲੇ ਰਿਸ਼ਤੇਦਾਰ ਅੱਲੇ ਨੂੰ ਮੂੰਹ ਕਰਕੇ ਨਹੀਂ ਦੇਖਦਾ ਹੈਗਾ ਵੀ ਉਹਦੀ ਬੱਚੀ ਬੈਠੀ ਆ, ਕੁਆਰੀ ਬੈਠੀ ਆ, ਵੀ ਚੱਲ ਯਾਰ ਜੇ ਤੂੰ ਕੋਠੇ ਤੇ ਚੜ ਗਿਆ ਤੇ ਰਾਣਾ ਸਾਹਿਬ ਜੇ ਅਗਲੇ ਬੰਦੇ ਦੀ ਇੰਜ ਕਰਕੇ ਬਾਹ ਫੜ ਕੇ ਉਹਨੂੰ ਉੱਤੇ ਚੜਾ ਲਵੇ ਤਾਂ ਕਿਹੜੀ ਗੱਲ ਆ। ਨਾ ਧੀ ਨਾਲ ਦਾ ਕਰਨਾ, ਨਾ ਪੁੱਤਰ ਦਾ ਉਧਰ ਕਰਨਾ। ਹੁਣ ਦੇਖੋ ਜੀ, ਜਿਹਦਾ ਮੁੰਡਾ ਜਾਂ ਕੁੜੀ ਪੜ ਜਾਂਦਾ ਨਾ, ਉਹ ਕਹਿੰਦਾ ਵੀ ਮੈਂ ਤਾਂ ਆਪਣੇ ਰਿਸ਼ਤੇਦਾਰਾਂ 'ਚ ਕਰਨਾ ਕੋਈ। ਹਾਂ ਕਹਿਣਾ ਜੀ ਜੇ ਅੱਛਾ ਵੈਸੇ ਫਾਈਨੈਂਸ਼ੀਅਲੀ ਫਰਕ ਪੈ ਗਿਆ, ਇੱਕ ਭਾਈ ਅਮੀਰ ਹੋ ਗਿਆ, ਇੱਕ ਭਾਈ ਤਕੜਾ ਹੋ ਗਿਆ, ਭੈਣ ਅਮੀਰ ਹੋ ਗਈ ਜਾਂ ਭੈਣ ਗਰੀਬ ਹੋ ਗਈ, ਉਹਦੇ ਤੇ ਵੀ ਕੋਈ ਨਹੀਂ, ਯਾਨੀ ਕਿ ਜਿਹੜਾ ਵਾ ਨਾ ਉਹ ਕਹਿੰਦੇ ਕਿ ਨਹੀਂ ਸਾਡਾ ਤਾਂ ਸਟੈਂਡਰਡ ਹੀ ਨਹੀਂ ਰਲਦਾ ਹੈ। ਸਿੱਧਾ ਕਹਿੰਦੇ ਆ, ਸਿੱਧਾ ਕਹਿੰਦੇ ਵੀ ਭਾਈ ਸਾਡਾ ਸਟੈਂਡਰਡ ਨਹੀਂ ਲੱਗਦਾ ਸਾਡਾ। ਉਹ ਫਿਰ ਕਹਿਣਗੇ ਜੀ ਜ਼ਿੰਦਗੀ ਤਾਂ ਨਿਆਣਿਆਂ ਨੇ ਗੁਜ਼ਾਰਨੀ ਆ। ਤੇ ਉਹਨਾਂ ਦੀ ਚੱਲਣੀ ਚਾਹੀਦੀ ਆ। ਤੇ ਉਹ ਇਸ ਤਰ੍ਹਾਂ ਦੀਆਂ ਯਾਨੀ ਕਿ ਤਵੀਲਾਂ ਦੇ ਉਹ ਗੱਲ ਇਦਾਂ ਹੀ ਹੁੰਦੀ ਆ ਨਾ, ਜੇ ਉਹ ਰਿਸ਼ਤੇਦਾਰੀ ਇੰਜ ਖਤਮ ਹੋ ਰਹੀ ਹੈ ਵੀ ਅਗਰ ਜੇ ਉਹਨਾਂ ਨੂੰ ਦੱਸਦੇ ਵੀ ਆ ਸਾਡਾ ਤੇਰਾ ਫਲਾਣਾ ਲੱਗਦਾ, ਆਹ ਤੇਰਾ ਚਾਚਾ ਆ, ਤੇ ਜਦੋਂ ਰਿਸ਼ਤੇਦਾਰੀ ਕਾਦੀ ਆ, ਆਣ ਜਾਣ ਤਾਂ ਮੁੱਕ ਗਿਆ ਹੋਇਆ ਜੀ। ਆ ਹੁਣ ਉਹੀ ਗੱਲ ਆ ਨਾ ਕਿ ਜਿਹੜਾ ਮਾਵਾਂ ਦੇ ਨਾ ਦੱਸਣ ਦੀ ਗੱਲ ਹੁੰਦੀ ਆ। ਹੁਣ ਮੇਰੇ ਵਾਲਦ ਸਾਹਿਬ ਨੇ ਸਾਨੂੰ ਕੋਈ 7ਵੀਂ ਪੁਸ਼ਤ ਤੱਕ ਦਾਦਕਿਆਂ ਦਾ ਦੱਸਿਆ, ਵਾਲਦਾ ਨੇ ਯਾਨੀ ਕਿ ਜਿਹੜਾ ਵਾ ਨਾ ਕੋਈ 3-4 ਨਸਲਾਂ ਦਾ ਨਾਨਕਿਆਂ ਦਾ ਦੱਸਿਆ, ਤੇ ਸਾਨੂੰ ਪਤਾ। ਤੇ ਸਾਡੇ ਇੱਕ ਕਜ਼ਨ ਹੀ ਲੱਗਦੇ ਆ, ਤੇ ਉਹਨਾਂ ਦੀ ਵਾਲਦਾ ਨੇ ਨਹੀਂ ਉਸ ਤਰ੍ਹਾਂ ਦੱਸਿਆ। ਉਹ ਕਹਿੰਦੇ ਯਾਰ ਸਾਨੂੰ ਤੇ ਇਸ ਗੱਲ ਦਾ ਪਤਾ ਹੀ ਨਹੀਂ ਸੀ ਵੀ ਤੁਹਾਡੀ ਨਾਨੀ ਤੇ ਸਾਡਾ ਦਾਦਾ ਸਕੇ ਭੈਣ ਭਾਈ ਸੀ। ਲੈ ਦੇਖ ਲਓ ਤੁਸੀਂ। ਮੈਂ ਕਿਹਾ ਵੀ ਸਾਨੂੰ ਤੇ ਇਹ ਵੀ ਪਤਾ ਵਾ ਵੀ ਜਿਹੜਾ ਤੁਹਾਡਾ ਦਾਦਾ ਸੀ ਵੀ ਅੱਗੇ ਉਹ ਦੂਸਰੇ ਪਿੰਡ 'ਚ ਜਿਹੜੇ ਬੈਠੇ ਆ ਤੁਹਾਡੇ ਰਿਸ਼ਤੇਦਾਰ, ਸਾਨੂੰ ਤਾਂ ਉਹਨਾਂ ਦਾ ਵੀ ਪਤਾ ਵੀ ਉਹ ਤੁਹਾਡੇ ਕਹਿੰਦੇ ਸ਼ਰੀਕੇ ਚੋਂ ਜਿਹੜੇ ਕਹਿ ਦਿੰਦੇ ਆ ਵੀ ਚਾਚੇ ਤਾਂ ਵੀ ਉਹ ਚੀਜ਼ਾਂ ਦਾ ਜੋ ਦੱਸਣਾ। ਸਭ ਪਿਛਲਾ ਦੌਰ ਸੀ ਨਾ ਜਿਹੜਾ, ਉਹ ਬੜਾ ਭਲਾ ਦੌਰ ਸੀਗਾ। ਅਸੀਂ ਉਸ ਦੌਰ ਨੂੰ ਯਾਦ ਕਰਦੇ ਹਾਂ, ਹੁਣ ਬਹਿ ਕੇ ਯਾਦ ਕਰਦੇ ਹਾਂ। ਬਹੁਤਾ ਪੈਸਾ ਆ ਗਿਆ ਬੰਦਿਆਂ ਕੋਲ, ਸਾਰਾ ਕੁਝ ਹੋ ਗਿਆ, ਲੇਕਿਨ ਰਿਸ਼ਤੇ ਖਤਮ ਹੋ ਹੁੰਦੇ ਜਾ ਰਹੇ ਆ। ਤੇ ਇਦਾਂ ਹੀ ਆ। ਪਹਿਲੇ ਦੇਖ ਲਓ ਤੁਸੀਂ ਵੀ ਰਾਣਾ ਸਾਹਿਬ, ਮੈਂ ਇਹ ਦੇਖਿਆ ਆਪਣੇ ਪਿੰਡ ਦੀ ਗੱਲ ਵੀ ਕਈ ਲੋਕਾਂ ਨੂੰ ਨਾ ਇਹਨਾਂ ਗੱਲਾਂ ਤੇ ਸ਼ਾਇਦ ਯਕੀਨ ਨਾ ਆਵੇ, ਅਸੀਂ ਵੀ ਸੁਣੀਆਂ ਹੋਈਆਂ ਔਰ ਸੁਣਾਈਆਂ, ਇਹ ਅਥੈਂਟਿਕ ਆ। ਇਹ ਨਹੀਂ ਹੈਗੀ ਵੀ ਕਿਸੇ ਐਵੇਂ ਟੁਰੇ ਜਾਂਦੇ ਕਿਸੇ ਬੰਦੇ ਨੇ ਗੱਲ ਸੁਣਾਤੀ ਵੀ ਨਹੀਂ। ਰਿਸ਼ਤੇਦਾਰੀ ਤਾਂ ਇਦਾਂ ਦੀ ਹੁੰਦੀ ਸੀ ਵੀ ਫਰਜ਼ ਕਰੋ ਵੀ ਦੋ ਭਰਾਵਾਂ ਦੇ ਵਿੱਚ ਕੋਈ ਇਹੋ ਜਿਹਾ ਮਾਮਲਾ ਬਣ ਗਿਆ ਵੀ ਉਹਨਾਂ ਦੀ ਲੜਾਈ ਹੋ ਗਈ, ਫਰਜ਼ ਕਰੋ ਕੋਈ ਜ਼ਮੀਨ ਦਾ ਤਨਾਜ਼ਾ ਬਣ ਗਿਆ, ਕੋਈ ਮਰਲੇ 2 ਮਰਲਿਆਂ ਦਾ, ਤੇ ਉਹਨਾਂ ਚੋਂ ਇੱਕ ਨੇ ਜਾ ਕੇ ਕੇਸ ਕਰਤਾ ਅਦਾਲਤੇ ਵੀ ਉਹਨਾਂ ਨੇ ਰਿਸ਼ਤੇਦਾਰੀ ਨਹੀਂ ਛੱਡੀ। ਇੱਕ ਜਣਾ ਸਾਈਕਲ ਚਲਾ ਕੇ ਜਾ ਰਿਹਾ, ਇੱਕ ਜਣਾ ਸਾਈਕਲ ਚਲਾ ਕੇ ਆ ਰਿਹਾ। ਉਹ ਕਹਿੰਦੇ ਫੈਸਲਾ ਕਰਨਾ ਅਦਾਲਤ ਨੇ। ਦੋਨੇ ਇੱਕੋ ਸਾਈਕਲ ਤੇ ਜਾਂਦੇ ਸੀ, ਇੱਕੋ ਸਾਈਕਲ ਦੇ ਉੱਤੇ ਦੋਨੇ ਜਾਂਦੇ ਹੁੰਦੇ ਸੀਗੇ, ਤੇ ਇੱਕ ਨੇ ਚਲਾ ਕੇ ਜਾਣਾ, ਇੱਕ ਨੇ ਚਲਾ ਕੇ ਆਣਾ। ਬੱਸਾਂ ਦਾ ਵੀ ਬਲਕਿ ਇਹ ਆ ਵੀ ਇੱਕ ਨੇ ਆ ਕੇ ਦੂਸਰੇ ਦੀ ਸੀਟ ਮੱਲਣੀ, ਵੀ ਜਾਣਾ ਦੋਨਾਂ ਨੇ ਇੱਕੋ ਸੀਟ ਤੇ ਬਹਿ ਕੇ ਆ। ਤੇ ਰੋਟੀ ਵੀ ਜੇ ਲੈ ਕੇ ਗਏ ਆ, ਉਹਨੇ ਉਹਨੂੰ ਖਿਲਾਣੀ, ਉਹਨੇ ਆਪ ਉਹਨੂੰ ਖਿਲਾਣੀ, ਦੋਨਾਂ ਨੇ ਵਜ਼ਾਦਾਰੀ ਸੀ। ਕੇਸ ਲੜ ਰਹੇ ਆ, ਕੇਸ ਚੱਲ ਰਿਹਾ। ਉਹ ਕਹਿੰਦੇ ਸੀ ਫੈਸਲਾ ਤਾਂ ਅਦਾਲਤ ਨੇ ਕਰਨਾ ਨਾ, ਜੋ ਆਊਗਾ ਉਹਨੂੰ ਤੂੰ ਵੀ ਮੰਨੀ, ਉਹਨੂੰ ਮੈਂ ਵੀ ਮੰਨੂਗਾ। ਅੱਛਾ, ਹੁਣ ਉਹ ਗੱਲ ਨਾ ਹਾਲੇ ਕਿਤੇ ਕਿਤੇ ਨਾ ਨੂਰ ਮਨਾਰੇ ਨਾ ਹੈ ਆ। ਅੱਛਾ, ਹੁਣ ਬੁਲਾ ਕਰਾਂਗੇ ਭਾਈ ਭੋਲੇ ਨਾਲ ਕਿਸੇ ਦਿਨ। ਮੇਰਾ ਜਿਹੜਾ ਜ਼ਿਆਦਾ ਵਕਤ ਗੁਜ਼ਰਦਾ ਵਾ ਉੱਥੇ ਕਈ ਵਾਰੀ ਬੰਦੇ ਕਹਿੰਦੇ ਨੇ ਵੀ ਜੇ ਬਾਈ ਡੇਰੇ ਨਾ ਹੋਵੇ ਤੇ ਘਰ ਨਾ ਹੋਵੇ ਤਾਂ ਅੰਜਮੇਰ ਫਿਰ ਕਿਹੜੀ ਜਗ੍ਹਾ ਤੇ। ਫਿਰ ਮੈਂ ਉੱਥੇ ਭੋਲੇ ਕੇ ਹੋਟਲ ਤੇ ਜ਼ਿਆਦਾ ਜਿਹੜਾ ਨਾ, ਮੈਂ ਉਹਨੂੰ ਹੋਟਲ ਨਹੀਂ, ਮੈਂ ਉਹਨੂੰ ਆਸਤਾਨਾ ਕਹਿੰਦਾ। ਬਈ ਉੱਥੇ ਜਿਹੜੇ ਵੀ ਦੋਸਤ ਅਹਿਬਾਬ ਆ ਗਏ ਉਹਨੇ ਆਪਣਾ ਯਾਨੀ ਕਿ ਜਿਹੜਾ ਵਾ ਨਾ ਚਾਹ ਵੀ ਚੱਲ ਰਹੀ ਆ, ਖਾਣਾ ਵੀ ਚੱਲ ਰਿਹਾ ਵਾ, ਹਰ ਇੱਕ ਬੰਦੇ ਦਾ ਉਹਨੇ ਨਾ ਪੁੱਛਣਾ ਵਾ। ਜੇ ਕੋਈ ਨਹੀਂ ਹੈ ਉਹਦਾ ਪੁੱਛਣਾ ਬਿਮਾਰ ਆ, ਖੈਰੀਅਤ ਸੀ, ਕੀ ਸੀ ਸਾਰਾ। ਹੁਣ ਪਿਛਲੇ ਜੇ ਦਿਨਾਂ ਨਾਲ ਅਸੀਂ ਤਾਂ ਆਪਣੇ ਦੁਨੀਆਦਾਰੀ ਵਲਾਗਿੰਗ ਵਲੋਗਿੰਗ ਵਾਲੇ ਚ, ਤੇ ਉਹਨੇ ਉਹਨੇ ਕਿਹਾ ਬਾਈ ਜੀ 2 ਮਹੀਨੇ ਅੱਛਾ। ਫਿਰ ਜਦੋਂ ਹੋਟਲ ਉਹਦਾ ਬੰਦ ਹੁੰਦਾ ਨਾ, ਫਿਰ ਸਾਰੇ ਮਿਲਣੇ ਵਾਲਿਆਂ ਦਾ ਆਪਸ ਵਿੱਚ ਇੰਟਰੈਕਸ਼ਨ ਘਟ ਜਾਂਦਾ, ਅੱਡਾ ਵਾ ਨਾ। ਉਹ ਕਹਿੰਦਾ ਵੀ ਬਾਈ ਜੀ ਉਹ ਘਰ ਉਹਦਾ ਜ਼ਰਾ ਕਿ ਸੜਕ ਤੋਂ ਦੂਸਰੇ ਪਾਸੇ ਆ, ਆਣਾ ਜਾਣਾ ਨਹੀਂ। ਕਹਿੰਦਾ ਜੀ ਉਹ ਜਿੰਨੇ ਦਿਨ ਹੋਟਲ ਬੰਦ ਰਿਹਾ ਤੁਹਾਡੀ ਗੈਰ ਹਾਜ਼ਰੀ ਲੱਗ ਗਈ ਹੈ। ਤੇ ਨਹੀਂ, ਮੈਂ ਉਹਦੀ ਕੱਲ ਇੱਕ ਗੱਲ ਸੁਣੀ, ਉਹ ਬੈਠਾ ਸੀਗਾ, ਮੈਂ ਵੀ ਗਿਆ ਸੀ, ਤੁਸੀਂ ਉੱਥੇ ਬੈਠੇ ਸੀ। ਮੈਂ ਉਹਨੂੰ ਪੁੱਛਿਆ ਵੀ ਰੋਟੀ ਕਿੰਨੇ ਦੀ ਲਾ ਕੇ ਦਿੰਦੇ ਆ ਘਰੋਂ, ਜਿਹੜੇ ਜਾਂਦੇ ਆ ਪਕਾਉਣ ਵਾਸਤੇ ਆ ਜਾਂਦੇ ਲੋਕ। ਕਹਿੰਦਾ ਕੋਈ 7 ਦੇ ਦੇਵੇ 7 ਲੈ ਲੈਂਦੇ ਆ, 5 ਦੇ ਦੇਵੇ 5 ਲੈ ਲੈਂਦੇ ਆ, 4 ਦੇ ਦੇਵੇ, ਕਹਿੰਦਾ ਜਿੰਨੇ ਕੋਈ ਦੇ ਦੇਵੇ ਹੈ।
ਤੇ ਉਹ ਗੱਲ ਸਿਰਫ ਉਹੀ ਆ ਵੀ ਈਮਾਨ ਦੀ ਆ ਤੇ ਇੱਕ ਦੂਸਰੇ ਦੀ ਉਹਦੀ ਮੁਹੱਬਤ ਦੀ ਆ। ਹੋਰ ਨਾ ਉਹਦੇ ਸਾਹਮਣੇ ਤਾਂ ਨਹੀਂ ਆਪਾਂ ਗੱਲ ਕਰ ਸਕਦੇ ਵਲਾਗ 'ਚ। ਉਹਦੀ ਇੱਕ ਹੋਰ ਆ, ਜਿੰਨੇ ਆ ਨਸ਼ਈ ਇਹ ਉਹ ਵਾਲੇ ਜਿਹੜੇ ਆ ਹੈ, ਉਹਨੂੰ ਨਸ਼ਈ ਨੂੰ ਬੰਦਾ ਨਹੀਂ ਹੈ ਆਪਣੇ ਹੋਟਲ ਤੇ। ਰੋਟੀ ਦੇ ਕੇ ਉਹਨੂੰ ਕਹਿੰਦਾ ਜਿਹੜਾ ਦਰਵਾਜ਼ੇ ਤੇ ਆ ਜਾਏ ਨਾ, ਜਿਹੜਾ ਰੋਟੀ ਉਹਨੇ ਦੇ ਦੇਣੀ। ਦੂਸਰਾ ਬੰਦੇ ਨੂੰ ਵੀ ਉਹਨੇ ਕਿਹਾ ਵੀ ਪੈਸੇ ਨਹੀਂ ਪੁੱਛਣੇ ਬੰਦੇ ਨੂੰ, ਜੇ ਉਹ ਫੜਾ ਗਿਆ ਬੰਦਾ ਠੀਕ ਆ, ਨਹੀਂ ਤੇ ਵੀ ਇਹ ਆਵਾਜ਼ ਮਾਰ ਕੇ ਨਹੀਂ ਵੀ ਪੈਸਿਆਂ ਵਾਲਾ ਜਾਨੀ ਕਿ ਜਿਹੜਾ ਵਾਲਾ। ਪਰ ਇਹ ਅਸਲ ਇਮਾਰਤ ਇਹ ਆ, ਇਹ ਨਹੀਂ ਹੈ ਵੀ ਉਹ 4 ਲੈਂਡ ਕਰੋਜ਼ਰ ਰਾਵਾਂ ਜਾਂ ਜਿਹੜੀਆਂ ਨਵੀਆਂ ਹੁਣ ਤਾਂ ਮੈਨੂੰ ਯਾਦ ਵੀ ਨਹੀਂ ਵੀ ਆ 5-5 6 ਕਰੋੜ ਦੀਆਂ ਜਿਹੜੀਆਂ ਗੱਡੀਆਂ ਵਾ, ਵੀ ਉਹ ਅਮੀਰ ਨਹੀਂ ਹੈ ਬੰਦੇ ਤਾਂ ਇਸ ਤਰ੍ਹਾਂ ਹੀ। ਹਾਂ, ਬੰਦਾ ਇਸ ਤਰ੍ਹਾਂ ਦੇ। ਗੱਲ ਇੱਕ ਨਾ ਜੀ ਪੱਕੀ ਠੱਕੀ ਆ, ਇਸ ਗੱਲ ਨੂੰ ਮੇਰੀ ਨੂੰ ਪੱਲੇ ਬੰਨ ਲਓ ਵੀ ਰਿਸ਼ਤੇ ਨਾ ਸਾਹ ਦੀ ਤਰ੍ਹਾਂ ਹੁੰਦੇ। ਹਾਂ, ਕੋਈ ਬੰਦਾ ਤੁਹਾਡਾ ਬਿਮਾਰ ਆ ਨਾ, ਗਰੀਬਤ ਅਮੀਰਤ ਵਿੱਚੋਂ ਕੱਢ ਦੋ, ਖੁਦਾ ਦਾ ਨਾਂ ਆ, ਇਸ ਗੱਲ ਨੂੰ ਕੱਢ ਦਿਓ, ਛੱਡ ਦਿਓ। ਵੱਡੇ ਵੱਡੇ ਅਮੀਰ ਬੰਦੇ ਮੈਂ ਇਹੋ ਜਿਹੇ ਵੇਖੇ ਆ ਜਿਹੜੇ ਕਹਿੰਦੇ ਆ ਕਿ ਸਾਡੀ ਸਾਰੀ ਦੌਲਤ ਲੈ ਲਓ ਤੇ ਸਾਨੂੰ ਸਿਹਤ ਦੇ ਦਿਓ। ਉਸ ਮਕਾਮ ਤੇ ਵੀ ਬੰਦਾ ਪਹੁੰਚ ਜਾਂਦਾ। ਹਾਲਾਤਾਂ ਅਮਰੀਕਾ ਬਰਤਾਨੀਆ ਚਲੀ ਗਈ ਤੇ ਇਕੱਲੇ 7-7 ਦਿਨ ਪੁੱਛਦਾ ਕੋਈ ਨਹੀਂ ਹੈਗਾ। ਤੇ ਗੱਲ ਇਹ ਆ ਵੀ ਜੇ ਤੁਸੀਂ ਮਾੜਾ ਹੋਵੇ ਰਿਸ਼ਤੇਦਾਰ, ਤਕੜਾ ਹੋਵੇ, ਇਹ ਦੋਨੋਂ ਵਾਸਤੇ ਹੀ ਆ ਗੱਲ। ਜੇ ਤਕੜਾ ਵੀ ਬਿਮਾਰ ਆ ਨਾ ਤੇ ਮਾੜੇ ਬੰਦੇ ਦਾ ਵੀ ਕੰਮ ਆ, ਇਹ ਕਿੱਲਾ ਠੋਕ ਕੇ ਨਹੀਂ ਬਹਿ ਜਾਣਾ ਚਾਹੀਦਾ ਵੀ ਇਹ ਤਾਂ ਮੇਰੇ ਆਇਆ ਨਹੀਂ। ਨਾ ਪਤਾ ਕਰਨਾ ਚਾਹੀਦਾ, ਉਹਦਾ ਪਤਾ ਕਰੋ। ਉਹਦੇ ਕੋਲ ਤੁਸੀਂ ਜਾਓਗੇ, ਬੈਠੋਗੇ ਨਾ, ਜਦੋਂ ਯਕੀਨ ਕਰ ਜੋ ਇਹ ਆਕਸੀਜਨ ਆ, ਜ਼ਿੰਦਗੀ ਆ ਇਹ। ਉਹਦੀ ਉਮਰ ਵੱਧ ਜੂਗੀ। ਜਿਹੜਾ ਬੰਦਾ ਕੋਈ ਬਿਮਾਰ ਆ, ਤੁਸੀਂ ਉਹਦੇ ਕੋਲ ਜਾਓਗੇ ਤੇ ਯਕੀਨ ਕਰੋ ਜੇ ਤੁਹਾਡੇ ਕੋਲ ਪੈਸਾ ਆ, ਮਾਲੋ ਦੌਲਤ ਆ, ਤੇ ਜੇ ਜਿੰਨੀ ਕਦਰ ਤੁਹਾਡੀ ਮਾੜਾ ਬੰਦਾ ਕਰ ਸਕਦਾ ਨਾ, ਤੁਹਾਡੀ ਉਹ ਕਦਰ ਤਕੜਾ ਬੰਦਾ ਨਹੀਂ ਕਰ ਸਕਦਾ। ਮਾੜਾ ਬੰਦਾ ਕਾਰਡ ਭੇਜ ਕੇ ਨਾ 70 ਵਾਰੀ ਫੋਨ ਕਰਦਾ, ਹੈਲੋ ਆ ਰਿਹਾ ਭਾਜੀ ਆਈ ਲਾਜ਼ਮੀ, ਭਾਈ ਜੀ ਕਿੱਥੇ ਪਹੁੰਚ ਗਿਆ, ਤੇ ਤਕੜਾ ਤੁਹਾਨੂੰ ਪੁੱਛਦਾ ਵੀ ਕੋਈ ਨਹੀਂ ਹੈਗਾ ਵੀ ਤੂੰ ਆ ਰਿਹਾ ਕਿ ਨਹੀਂ ਆ ਰਿਹਾ, ਇੱਕ ਵਾਰੀ ਸੁਨੇਹਾ ਦੇ ਕੇ। ਤੇ ਇਸ ਵਾਸਤੇ ਰਿਸ਼ਤਿਆਂ ਦੇ ਵਿੱਚ ਨਾ ਯਾਰ ਪਿਆਰ ਮੁਹੱਬਤ ਦਾ ਜਿਹੜਾ ਨਾ ਨਿਜ਼ਾਮ, ਇਹ ਰਾਣਾ ਸਾਹਿਬ ਹੋਣਾ ਚਾਹੀਦਾ। ਆ ਜਿਹੜੀ ਤੂੰ ਗੱਲ ਕਰ ਰਿਹਾ ਸੀ ਨਾ ਵੀ ਪਤਾ ਕਰਨਾ ਚਾਹੀਦਾ, ਉਹੀ ਤੇਰੇ ਵਾਲੀ ਗੱਲ ਮੈਂ ਅੱਗੇ ਵਧਾਵਾਂਗਾ ਕਿ ਹੁਣ ਦੌਰ ਆ ਗਿਆ ਮੋਬਾਈਲਾਂ ਦਾ ਨਾ। ਹੁਣ ਅਸੀਂ ਮਸ਼ੀਨ ਦੀ ਗੱਲ ਸੁਣਦੇ ਆ, ਮਸ਼ੀਨ ਕੋਲ ਬਹਿਨੇ ਆ ਮੋਬਾਈਲ ਦੀ ਸ਼ਕਲ, ਉਹਦੇ ਤੋਂ ਸੁਣ ਰਹੇ ਆ। ਚੱਲ ਜਿਹੜਾ ਜਿੰਦਾ ਬੰਦਾ ਵਾ ਉਹਦੀ ਗੱਲ ਨਹੀਂ ਸੁਣਦੇ। ਹਾਂ ਸਹੀ ਗੱਲ ਹੈ। ਉਹ ਸਾਡੇ ਕੋਲ ਯਾਨੀ ਕਿ ਟਾਈਮ ਕੋਈ ਨਹੀਂ ਹੈ ਕਿ ਨਾਲ ਵਾਲਾ ਬੰਦਾ ਜਿਹੜਾ ਨਾ,而ਜ਼ਿਆਦਾ ਬੰਦਿਆਂ ਨੂੰ ਮਸਲਾ ਬਿਮਾਰੀਆਂ ਵੱਡੀਆਂ ਇਹ ਆ ਕਿ ਉਹਨਾਂ ਨੂੰ ਗੱਲ ਸੁਣਨ ਵਾਲਾ ਕੋਈ ਨਹੀਂ ਉਹਨਾਂ ਦਾ। ਰਾਣਾ ਸਾਹਿਬ ਗੱਲ ਇਦਾਂ ਹੀ ਆ ਵੀ ਅਸਲ ਦੇ ਵਿੱਚ ਨਾ ਇਹ ਮੋਬਾਈਲ ਬੜੀ ਚੀਜ਼ ਆ। ਕਹਦੇ ਤਨਹਾਈ ਸਭ ਤੋਂ ਵੱਡੀ ਸਜ਼ਾ, ਸਭ ਤੋਂ ਵੱਡੀ ਸਜ਼ਾ, ਇਹਦੇ ਨਾਲੋਂ ਵੱਡੀ ਸਜ਼ਾ ਕੋਈ ਨਹੀਂ। ਅਸੀਂ ਆਪ ਲਈ ਹੋਈ ਆ ਹਾਲਤ। ਅਸਲ ਦੇ ਵਿੱਚ ਨਾ ਰਾਣਾ ਸਾਹਿਬ, ਅਗਰ ਜੇ ਅਸੀਂ ਨਾ ਆ ਜਿਹੜੀ ਤੁਸੀਂ ਆ ਗੱਲ ਕਰ ਰਹੇ ਆ ਵੀ ਮੋਬਾਈਲ, ਤੁਸੀਂ ਇਹ ਦੇਖੋ ਵੀ ਇਹਨੇ ਸਾਨੂੰ ਉਂਝ ਤਾਂ ਨੇੜੇ ਬੜਾ ਕਰਤਾ। ਅਮਰੀਕਾ ਫੋਨ 1 ਮਿੰਟ ਚ, ਕੈਨੇਡਾ, ਅਮਰੀਕਾ, ਜਿੱਥੇ ਦੁਨੀਆ ਦੇ ਤੁਸੀਂ, ਸਾਊਦੀ ਅਰਬ, ਜਿੱਥੇ ਵੀ ਤੁਸੀਂ 1 ਸੈਕਿੰਡ ਚ ਗੱਲ ਕਰ ਲੈਂਦੇ ਆ, ਬਲਕਿ ਇੰਜ ਸਾਹਮਣੇ ਬਹਿ ਕੇ ਗੱਲ ਕਰ ਲੈਂਦੇ ਆ। ਪਰ ਮੈਂ ਤੇ ਤੂੰ ਜਿਹੜੇ ਨੇੜੇ ਬੈਠੇ ਆ ਨਾ, ਅਸੀਂ ਇਹਦੇ ਤੋਂ ਸਾਨੂੰ ਦੂਰ ਕਰਤਾ। ਤੂੰ ਅਮਰੀਕਾ ਵਾਲੇ ਨਾਲ ਗੱਲ ਕਰੀ ਜਾ ਰਿਹਾ, ਮੈਂ ਕੈਨੇਡਾ ਵਾਲੇ ਨਾਲ ਗੱਲ ਕਰੀ ਜਾ ਰਿਹਾ। ਆਪਸ ਵਿੱਚ ਸਾਨੂੰ ਪਤਾ ਹੀ ਨਹੀਂ ਹੈ ਵੀ ਦੋਨਾਂ ਦਾ ਵੀ ਕਿਹਦਾ ਗਿੱਟਾ ਦੁਖਦਾ, ਕਿਹਦਾ ਗਿੱਟਾ ਦੁਖਦਾ। ਅਸੀਂ ਰਿਸ਼ਤਾ ਖਤਮ ਕਰ ਲਏ ਆ। ਤੇ ਸਾਡੀ ਤਾਂ ਦੁਆ ਜੀ ਵੀ ਮਾਲਕ ਜਿਹੜਾ ਨਾ ਜੀ ਦੁਬਾਰਾ ਤੋਂ ਕੋਈ ਉਹੋ ਜਿਹੀਆਂ ਲਹਿਰਾਂ ਬਹਿਰਾਂ ਕਰ ਦੇਵੇ ਵੀ ਆਹ ਫਰਕ ਮਿਟ ਜੇ ਵੀ ਕੋਈ ਅਮੀਰ ਆ ਤੇ ਕੋਈ ਗਰੀਬ ਆ। ਰਿਸ਼ਤੇ ਦੇ ਵਿੱਚ ਯਾਰ ਬਰਾਬਰ ਹੁੰਦਾ। ਦੇਖੋ ਨਾ ਵੀ ਜੇ ਮੈਂ ਕਿਸੇ ਦਾ ਪਤਰੇਰ ਆ, ਉਹ ਵੀ ਮੇਰਾ ਪਤਰੇਰ ਆ। ਉਹਦੇ 'ਚ ਇਹ ਕੋਈ ਨਹੀਂ ਹੈਗੀ ਵੀ ਉਹਦੇ ਕੋਲ ਪੈਸਾ ਕਿੰਨਾ, ਮੈਂ ਗਰੀਬ ਆ ਜਾਂ ਉਹ ਗਰੀਬ ਆ ਤੇ ਮੈਂ ਅਮੀਰ ਆ। ਉਹਦੇ ਵਿੱਚ ਇਹ ਕੋਈ ਫਰਕ ਨਹੀਂ। ਦੂਜੀ ਗੱਲ, ਸਾਨੂੰ ਨਾ ਕੁਛ ਆ ਜਿਹੜੇ ਲੋਕ ਕਹਿੰਦੇ ਆ ਨਾ ਸ਼ਰੀਕਾ ਪਿੱਟਦੇ ਆ, ਸ਼ਰੀਕੇ ਨੇ ਇੰਜ ਕਰਤਾ, ਸ਼ਰੀਕੇ ਨੇ ਇੰਜ ਕਰਤਾ। ਅਸਲ ਦੇ ਵਿੱਚ ਬੰਦਿਆਂ ਨੂੰ ਮਤਲਬ ਵੀ ਕੋਈ ਨਹੀਂ। ਸ਼ਰੀਕ ਤਾਂ ਭਰਾ ਨੂੰ ਕਹਿੰਦੇ ਸੀਗੇ ਯਾਰ। ਦੁੱਧ ਜਿਹੜਾ ਜਿਹਨੇ ਦੁੱਧ ਰਲ ਕੇ ਚੁੰਗਿਆ ਹੋਵੇ ਨਾ ਮਾਂ ਦਾ, ਜਿਹਨੇ ਰਲ ਕੇ ਮਾਂ ਦਾ ਦੁੱਧ, ਸਾਂਝ ਆ। ਸ਼ਰਾਕਤ ਕੀ ਆ, ਸਾਂਝ ਆ। ਤੇ ਅਸੀਂ ਕਹਿੰਦੇ ਆ ਜੀ ਉਹ ਸ਼ਰੀਕ ਤਾਂ ਸ਼ਰੀਕ ਹੁੰਦਾ ਹੈ ਭਾਵੇਂ ਨਿੱਕਾ ਜਿਹਾ ਬਾਲ ਹੋਵੇ। ਕੱਲ ਮੈਂ ਇੱਕ ਪ੍ਰੋਗਰਾਮ ਦੇਖ ਰਿਹਾ ਸੀ ਜੀ ਜਨੇਦ ਸਲੀਮ ਦਾ, ਉਹਦੇ ਵਿੱਚ ਇੱਕ ਢੋਲ ਵਾਲਾ ਸੀਗਾ, ਕਹਿੰਦਾ ਸ਼ਰੀਕ ਤਾਂ ਸ਼ਰੀਕ ਹੁੰਦਾ ਹੈ ਭਾਵੇਂ ਨਿੱਕਾ ਜਿਹਾ ਬਾਲ ਹੋਵੇ। ਜਦੋਂ ਅਸੀਂ ਇਹੋ ਜਿਹੀਆਂ ਗੱਲਾਂ ਸੁਣਾਂਗੇ ਸਾਡੇ ਜ਼ਿਹਨ 'ਚ ਤਾਂ ਇਹੀ ਜਾਣਾ ਵੀ ਸ਼ਰੀਕ ਤਾਂ ਜੀ ਸ਼ਰੀਕ ਹੀ ਹੁੰਦਾ, ਭਾਵੇਂ ਨਿੱਕਾ ਜਿਹਾ ਕੀ। ਪਤਾ ਤਾਂ ਉੱਥੇ ਲੱਗਦਾ ਨਾ ਅਦਾਲਤ ਦੇ ਇੱਥੇ ਇੱਕ ਪਰਚਾ ਹੋ ਜਾਵੇ ਨਾ ਕੋਈ ਚੰਗਾ ਤਕੜਾ ਜਿਹਾ,
ਤੇ ਉੱਥੇ ਫਿਰ ਲੱਭਦੇ ਫਿਰਦੇ ਆ ਵੀ ਯਾਰ ਕੋਈ ਨਾ ਹਾਂ, ਖੂਨੀ ਰਿਸ਼ਤਾ ਗਵਾਚ ਲਿਖਾਇਓ ਤੇ ਬਾਕੀ ਦੂਜੇ ਨੇ ਟਿਕਣਾ ਕੋਈ ਨਹੀਂ ਹੈਗਾ। ਨਹੀਂ ਹੋਰ ਉੱਥੇ ਕੀ ਜਾ ਹੈ, ਕੇ ਪਤਾ ਲੱਗਦਾ। ਸ਼ਨਾਖਤੀ ਕਾਰਡ ਬਣਵਾਉਣ ਚਲੇ ਜਾਓ, ਸ਼ਨਾਖਤੀ ਕਾਰਡ ਬਣਾਉਣ ਚੱਲ ਜਾਓ, ਤੁਹਾਡੇ ਖੂਨ ਦੇ ਰਿਸ਼ਤੇ ਤੋਂ ਇਲਾਵਾ ਤੁਹਾਡਾ ਕਾਰਡ ਕੋਈ ਨਹੀਂ ਬਣਦਾ ਹੈਗਾ। ਕਿਹੜੀਆਂ ਗੱਲਾਂ ਤੁਸੀਂ ਕਰਦੇ ਆ, ਗੱਲਾਂ ਮਾਰਦੇ ਆ ਵੀ ਇਹ ਸਾਨੂੰ ਗਾਣੇ ਵਾਲੇ ਵੀ ਲੈ ਕੇ ਬਹਿ ਗਏ, ਆਹ ਸਾਡੇ ਸ਼ਾਇਰ ਵੀ ਸਾਨੂੰ ਲੈ ਕੇ ਬਹਿ ਗਏ ਹੈਗੇ ਆ। ਇਹਨਾਂ ਨੇ ਵੀ ਸਾਡਾ ਬਹੁਤ ਸਾਰੇ ਬਹੁਤ ਬੇਲਿਆਂ ਸਾਰਾ ਨੁਕਸਾਨ ਜਿਸ ਤਰ੍ਹਾਂ ਉਧਰ ਚੜਦੇ ਪੰਜਾਬ ਵਿੱਚੋਂ ਕਿਹਾ ਨਾ ਚੱਕ ਲਾ ਬੰਦੂਕ, ਚੱਕ ਲਾ ਤੇ ਚੱਕਣੀ ਵੀ ਕਿਹਦੇ ਤੇ, ਚੱਕਣੀ ਵੀ ਸ਼ਰੀਕੇ ਤੇ ਆਹੋ, ਸਾਰਾ ਜਿਹੜਾ ਨਾ ਚੱਕ ਲਾ ਬੰਦੂਕ, ਚੱਕ ਲਾ ਬੰਦੂਕ, ਕਰ ਬੰਦੂਕਾਂ ਹੀ ਚੱਕ ਚੱਕ ਕੇ ਜਿਹੜਾ ਨਾ ਬਸ ਇਹੀ ਕਰਦੇ। ਚਲੋ ਜੀ ਬਹਰਹਾਲ ਆ ਸੀਗਾ ਜੀ ਸਾਡਾ ਆ ਮੰਜਾ ਬਲਾਗ। ਉਹ ਮੰਜਾ ਬਲਾਗ ਮੈਂ ਤਾਂ ਕਿਹਾ ਰਾਣਾ ਸਾਹਿਬ ਤੁਸੀਂ ਹੱਸ ਰਹੇ ਆ ਵੀ ਮੈਨੂੰ ਜਿਹੜੇ ਮੇਰੇ ਬੇਲੀ ਸੱਜਣ ਕਹਿੰਦੇ ਆ, ਕਹਿੰਦੇ ਮੰਜਾ ਬਲਾਗਰ ਆ। ਇੱਥੇ ਤੱਕ ਕਿ ਅੰਜਮ ਵੀ ਕਹਿੰਦਾ ਵੀ ਉਹ ਮੰਜਾ ਬਲਾਗ ਛਾਪਤਾ ਉਹਨਾਂ ਨੇ, ਹੈ ਮੰਜੇ ਤੇ ਰਹਿ ਕੇ। ਯਾਰ ਇਹ ਵੀ ਸਾਡੀ ਇੱਕ ਉਹ ਆ, ਇਹਦੇ ਨਾਲ ਅਸੀਂ ਜੁੜੇ ਹੋਏ ਆ। ਇਹ ਤਾਂ ਅਸੀਂ ਜੰਮਦੇ ਵੀ ਇਹਦੇ ਤੇ ਆ ਤੇ ਅਸੀਂ ਲੰਬੇ ਵੀ ਇਹਦੇ ਤੇ ਹੀ ਪੈ ਕੇ ਜਾਂਦੇ ਆ। ਤੇ ਇੱਕ ਐਸਾ ਸਾਡਾ ਸਾਥੀ ਆ। ਅਸਲ ਚ ਵਲਾਗਿੰਗ ਦਾ ਤਾਂ ਲੋਕਾਂ ਨੇ ਇਹ ਸਮਝ ਲਿਆ ਨਾ ਵੀ ਟੁਰ ਫਿਰ ਕੇ ਲੋਕ ਸਮਝਦੇ ਆ ਵੀ ਇੰਜ ਕਰਕੇ ਕੈਮਰਾ। ਹਾਂ ਹੈਲੋ ਗਾਇਸ, अस्सलाम वालेकुम, हेलो गाइस। ਇਹ ਵੀ ਕਰੋ, ਇਹ ਵੀ ਅਸੀਂ ਤਾਂ ਉਹਨੂੰ ਵੀ ਬਲਾਗ ਕਹਿੰਦੇ, ਆ ਵੀ ਬਲਾਗ ਹੀ ਆ, ਆ ਵੀ ਵੀਡੀਓ ਹੀ ਆ। ਠੀਕ ਹੈ ਜੀ ਯਾਰ ਦੋਸਤੋ ਤੇ ਸੱਜਣੋ ਤੇ ਬੇਲੀਓ, ਜੇ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇ ਤੇ ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਚੈਨਲ ਨੂੰ ਜ਼ਰੂਰ ਕਰਿਆ ਕਰੋ। ਮੁਹੱਬਤਾਂ ਅਸੀਂ ਇੱਕ ਵੀਡੀਓ ਹੁਣ ਬਲਕਿ ਕਿਸੇ ਦਿਨ ਆਪਾਂ ਨਾ ਆਮਣੇ ਸਾਹਮਣੇ ਬਹਿ ਕੇ ਨਾ ਮੂੰਹ ਦਰੂਈ ਗੱਲਬਾਤ ਕਰਨੀ ਆ ਵੀ ਜਿਹੜੇ ਬੰਦਿਆਂ ਨੇ ਸਾਡੀ ਵੀਡੀਓ ਦੇ ਉੱਤੇ ਹੁਣ ਤੱਕ ਕਮੈਂਟ ਕੀਤੇ ਆ ਨਾ, ਜਿੰਨੇ ਵੀ ਉਹਨੇ ਕਿੰਨੇ ਕਿੰਨੇ ਕੀਤੇ ਆ, ਕਿੰਨੇ ਕੀਤੇ ਆ, ਤੇ ਪਹਿਲੇ ਨੰਬਰ ਤੇ ਕੌਣ ਆ ਸਾਨੂੰ ਕਮੈਂਟ ਕਰਨੇ ਵਾਲਾ, ਸਾਡੇ ਨਾਲ ਪਿਆਰ ਕਰਨੇ ਵਾਲਾ, ਸਾਡੇ ਨਾਲ ਮੁਹੱਬਤ ਕਰਨ ਵਾਲਾ, ਉਹ ਅਸੀਂ ਪਹਿਲੇ ਨੰਬਰ ਤੇ, ਦੂਜੇ ਨੰਬਰ ਤੇ, ਤੀਜੇ ਨੰਬਰ ਹੈ। ਇਹ ਤਿੰਨੇ ਨੰਬਰਾਂ ਦੇ ਜਿਹੜੇ ਨਾਮ ਆਏ ਅਸੀਂ ਉਹਨਾਂ ਤਿੰਨਾਂ ਨੰਬਰਾਂ ਤੇ ਵੀਡੀਓ ਬਣਾਵਾਂਗੇ। ਉਹਨਾਂ ਤਿੰਨਾਂ ਨਾਮਾਂ ਦੇ ਉੱਤੇ ਜਿਹੜੇ ਵੀਰ ਸਾਡੇ ਨਾਲ WhatsApp ਤੇ ਜੁੜੇ ਹੋਏ ਆ ਉਹਨਾਂ ਨੂੰ ਵੀ ਵਿੱਚ ਅਸੀਂ ਸ਼ਾਮਲ ਕਰਾਂਗੇ ਤੇ ਨਾਮ ਅਸੀਂ ਉਹ ਸਾਰਿਆਂ ਦੇ ਲਵਾਂਗੇ ਜਿਨ੍ਹਾਂ ਨੇ ਸਾਡੀ ਵੀਡੀਓ ਦੇ ਉੱਤੇ ਭਾਵੇਂ ਇੱਕ ਕਮੈਂਟ ਵੀ ਕੀਤਾ ਹੋਇਆ ਨਾ ਪੂਰੇ ਉਹਦੇ ਵਿੱਚ ਮਹੀਨੇ ਦੇ ਵਿੱਚ, ਪਿਛਲੇ ਸੀਜ਼ਨ ਦੇ ਵਿੱਚ, ਅਸੀਂ ਉਹਦਾ ਵੀ ਨਾਮ ਵੀਡੀਓ ਦੇ ਵਿੱਚ ਲਵਾਂਗੇ ਤੇ ਵੀਰਾਂ ਭਰਾਵਾਂ ਦਾ ਅਸੀਂ ਮਿਹਰਬਾਨੀ ਸ਼ੁਕਰੀਆ ਉਸ ਵੀਡੀਓ ਦੇ ਵਿੱਚ ਅਦਾ ਕਰਾਂਗੇ। ਬਲਕਿ ਲਾਈਵ ਬਹਿ ਕੇ ਮੈਂ ਕਹਿੰਦਾ ਰਾਣਾ ਸਾਹਿਬ ਲਾਈਵ ਤਾਂ ਕਿ ਉਹਨਾਂ ਨਾਲ ਗੱਲਬਾਤ ਜਿਹੜੀ ਹੈ ਤੇ ਲਾਈਵ ਬੈਣ ਤੋਂ ਪਹਿਲਾਂ ਅਸੀਂ ਆਪਣੀ ਇੱਕ ਜਿਹੜੀ ਆ ਵੀਡੀਓ ਜਿਹੜੀ ਆ ਨਾ ਉਹ ਲਾਵਾਂਗੇ 2 ਮਿੰਟ ਦੀ 3 ਮਿੰਟ ਦੀ ਨਾ ਜੀ। ਉਹਦੇ ਵਿੱਚ Q&A, ਉਹ ਤਾਂ Q&A ਉਹ ਨਾ Q&A ਉਹ ਨਵਾਂ ਇੱਕ ਕੰਮ ਚੱਲਿਆ ਕਹਿੰਦੇ ਕੁਐਸਚਨ ਐਂਡ ਸਵਾਲੋ ਜਵਾਬ। ਉਹ ਸਵਾਲੋ ਜਵਾਬ ਆਪਾਂ ਇੱਕ ਦੂਸਰੇ ਨਾਲ ਮੂੰਹ ਦਰੂਈ ਬਹਿ ਕੇ ਕਰਾਂਗੇ। ਤੇ ਜੇ ਤੁਹਾਡਾ ਕੋਈ ਸਵਾਲ ਹੋਵੇ ਜਾਂ ਤੁਹਾਨੂੰ ਇਦਾਂ ਕੋਈ ਲੱਗਦਾ ਹੋਵੇ ਵੀ ਯਾਰ ਆ ਇੱਕ ਇਹੋ ਜਿਹਾ ਮੌਜੂ ਹੈਗਾ ਆ ਵੀ ਜਿਹਦੇ ਉੱਤੇ ਵੀਡੀਓ ਜ਼ਰੂਰ ਬਣਨੀ ਚਾਹੀਦੀ ਆ, ਉਹ ਸਾਨੂੰ WhatsApp ਦੇ ਉੱਤੇ ਮੋਬਾਈਲ ਦੀ ਜਿਹੜਾ ਚੈਨਲ ਦੀ ਡਿਸਕ੍ਰਿਪਸ਼ਨ ਆ ਜਿਹੜਾ ਉਹਦੇ ਵਿੱਚ ਨੰਬਰ ਸਾਡਾ ਮੌਜੂਦ ਹੈਗਾ ਆ, ਸਾਨੂੰ ਉਹ ਉਹਦੇ ਤੇ ਦੱਸ ਸਕਦਾ ਤੇ ਉਹ ਉਸ ਤੇ ਅਸੀਂ ਵੀਡੀਓ ਬਣਾਉਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਦੇ ਨਾਲ। ਪੰਜਾਬੀ ਜਿੱਥੇ ਵੀ ਬੋਲੀ ਜਾਂਦੀ ਆ, ਪੰਜਾਬੀ ਜਿੱਥੇ ਵੀ ਬੈਠਾ, ਸਾਰੇ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਆਖਰ ਦੇ ਉੱਤੇ ਦੁਆ ਆ ਇੱਕ, ਮੈਂ ਪਿਛਲੀ ਵੀਡੀਓ 'ਚ ਵੀ ਕੀਤੀ ਸੀਗੀ ਵੀ ਗੱਲ ਇਹ ਆ ਮਨ ਅੰਦਰੋਂ ਇਹੀ ਆ ਵੀ ਇਨਸਾਨੀਅਤ ਦੀ ਜਿੱਤ ਹੋਣੀ ਚਾਹੀਦੀ ਹੈ। ਹਾਂਜੀ, ਅਮਨ ਹੋਣਾ ਚਾਹੀਦਾ। ਕੋਈ ਮੁਲਕ ਹੋਵੇ ਦੁਨੀਆ ਦਾ, ਉਹ ਪਾਕਿਸਤਾਨ ਹੋਵੇ, ਉਹ ਕੋਈ ਵੀ ਹੋਵੇ, ਅਮਨ ਅਮਾਨ ਕਾਇਮ ਹੋਣਾ ਚਾਹੀਦਾ, ਮੁਹੱਬਤਾਂ ਕਾਇਮ ਹੋਣੀ ਚਾਹੀਦੀਆਂ, ਰਿਸ਼ਤੇਦਾਰੀਆਂ ਕਾਇਮ ਹੋਣੀਆਂ ਚਾਹੀਦੀਆਂ ਜੀ। ਰੱਬ ਰੱਖ।